पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰਿਆ ਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਜਿਨ੍ਹਾਂ ਦੇ ਕਰਕੇ ਇਹ ਪ੍ਰੋਗਰਾਮ ਆਪ ਸਭ ਤੱਕ ਪਹੁੰਚ ਰਿਹਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜੇ ਤੋਂ ਗੁਰਦੀਪ ਸਿੰਘ ਜੀ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਬਹਾਦਰ ਸਿੰਘ ਜੀ ਕੇਐਲ ਪਾਵਲਰ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਜੀ, ਜਿਹੜੀ ਕਾਫੀ ਗਰਮ ਆ ਲੰਗਾਹ ਦੀ, ਉਸ ਨੇ ਪੁਲਿਸ ਨੂੰ ਫੇਰ ਝਕਾਨੀ ਦਿੱਤੀ। ਬਿਲਕੁਲ ਜੀ, ਐਕਚੁਅਲੀ ਇਹ ਆ ਜੀ ਕਿ ਕੱਲ ਇੱਕ ਡਰਾਮਾ ਜਿਹੜਾ ਸੀਗਾ ਉਹ ਕੋਈ ਕਰੀਬ 1.5 ਘੰਟੇ ਦੇ ਚੱਲਦਾ ਰਿਹਾ, ਕਿਉਂਕਿ ਛੁੱਟੀ ਸੀਗੀ ਜੀ 2 ਅਕਤੂਬਰ ਦੀ ਗਾਂਧੀ ਜਯੰਤੀ ਕਰਕੇ। ਔਰ ਜਿਹੜੇ ਤੁਸੀਂ ਕਹਿ ਲਓ ਕਿ ਜਿਹੜੇ ਡਿਊਟੀ ਮੈਜਿਸਟਰੇਟ ਹੁੰਦੇ ਆ 43 ਸੈਕਟਰ ਦੇ ਵਿੱਚ, ਉਹਦੇ ਸਾਹਮਣੇ ਕੋਈ 4 ਵਜੇ ਦੇ ਕਰੀਬ, ਪੌਣੇ 4 ਵਜੇ ਦੇ ਕਰੀਬ ਜਿਹੜੀ ਹੈ ਜੀ ਉਹ ਕੁਝ ਗੱਡੀਆਂ ਆਉਂਦੀਆਂ ਨੇ। ਉਹਦੇ 'ਚ ਸੁੱਚਾ ਸਿੰਘ ਲੰਗਾਹ ਜਿਹੜਾ ਉਹ ਨਿਕਲਦਾ ਕੁਛ ਨੇੜਲੇ ਰਿਸ਼ਤੇਦਾਰਾਂ ਦੇ ਨਾਲ। ਇਹਨਾਂ ਨੇ ਐਪਲੀਕੇਸ਼ਨ ਜਿਹੜੀ ਜੀ ਉਹ ਡਿਊਟੀ ਮੈਜਿਸਟਰੇਟ ਦੇ ਪਾਈ ਔਰ ਇਹ ਕਿਹਾ ਕਿ ਜਿਹੜਾ ਜੀ ਇੱਥੇ ਆਤਮ ਸਮਰਪਣ ਕਰਨਾ ਚਾਹੁੰਦਾ ਇਸ ਅਦਾਲਤ ਦੇ ਵਿੱਚ ਸੁੱਚਾ ਸਿੰਘ ਲੰਗਾਹ, ਤੇ ਇਹ ਕਿਹਾ ਉਹਦੇ ਵਕੀਲਾਂ ਨੇ ਕਿ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਬੜੈਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ। ਜੱਜ ਸਾਹਿਬ ਨੇ ਇਹ ਪੁੱਛਿਆ ਜੀ ਕਿ ਇਹ ਮਾਮਲਾ ਤਾਂ ਗੁਰਦਾਸਪੁਰ ਦਾ, ਇਹ ਇਸ ਕਰਕੇ ਇੱਥੇ ਕਿਉਂ ਆਤਮ ਸਮਰਪਣ ਕਰਨਾ ਚਾਹੁੰਦਾ ਹੈ। ਤਾਂ ਉਹਦੇ ਵਕੀਲਾਂ ਨੇ ਇਹ ਗੱਲ ਕਹੀ ਕਿ ਉਹਨਾਂ ਦਾ ਜਿਹੜਾ ਮੁਵੱਕਲ ਹੈ ਸੁੱਚਾ ਸਿੰਘ ਲੰਗਾਹ, ਉਹਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਆ, ਜਿਹਦੇ ਕਰਕੇ ਉਹ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਆਤਮ ਸਮਰਪਣ ਜਿਹੜਾ ਉਹ ਕਰਨਾ ਚਾਹੁੰਦਾ ਹੈ। ਮਾਨਯੋਗ ਜੱਜ ਹੋਰਾਂ ਨੇ ਇਹ ਜਿਹੜਾ ਫੈਸਲਾ ਸੀਗਾ ਜੀ ਉਹ ਸੁਰੱਖਿਅਤ ਰੱਖ ਲਿਆ। ਅੱਧੇ ਘੰਟੇ ਬਾਅਦ ਉਹਨਾਂ ਨੇ ਮੁੜ ਕੇ ਜਿਹੜਾ ਜੀ ਇਹਨਾਂ ਨੂੰ ਸੱਦਿਆ, ਇਹ ਕਿਹਾ ਕਿ ਇਹ ਸਾਡੀ ਜਿਊਰਿਸਡਿਕਸ਼ਨ ਦੇ ਵਿੱਚ ਨਹੀਂ ਆਉਂਦਾ। ਸੁੱਚਾ ਸਿੰਘ ਲੰਗਾਹ ਨੂੰ ਆਤਮ ਸਮਰਪਣ ਗੁਰਦਾਸਪੁਰ ਦੀ ਅਦਾਲਤ ਦੇ ਵਿੱਚ ਜਾ ਕੇ ਕਰਨਾ ਪੈਣਾ ਹੈ। ਉੱਥੋਂ ਸੁੱਚਾ ਸਿੰਘ ਲੰਗਾਹ ਦੀਆਂ ਗੱਡੀਆਂ ਜਿਹੜੀਆਂ ਜੀ ਉਹ ਮੀਡੀਆ ਨੂੰ ਸੰਬੋਧਨ ਹੋਈਆਂ। ਉਦੋਂ ਬਾਅਦ ਜਿਹੜਾ ਜੀ ਉਹ ਗਏ ਉੱਥੋਂ ਜਿਹੜਾ ਜੀ ਉਹ ਨਿਕਲ ਗਏ। 1 ਘੰਟਾ 33 ਮਿੰਟ ਸੁੱਚਾ ਸਿੰਘ ਲੰਗਾਹ ਜਿਹੜਾ ਸੀਗਾ ਉਹ ਇਸ ਵਿਸ਼ੇਸ਼ ਅਦਾਲਤ ਦੇ ਵਿੱਚ ਰਿਹਾ। ਪੰਜਾਬ ਪੁਲਿਸ ਦਾ ਕੋਈ ਜਿਹੜਾ ਸੀਗਾ ਜੀ ਆਫੀਸਰ ਉੱਥੇ ਨਹੀਂ ਆਇਆ ਜਿਹੜਾ ਕਿ ਉਹਨੂੰ ਅਰੈਸਟ ਕਰ ਸਕਦਾ। ਪੰਜਾਬ ਪੁਲਿਸ ਦਾ ਹੈੱਡ ਆਫਿਸ ਵੀ ਚੰਡੀਗੜ੍ਹ ਦੇ ਵਿੱਚ ਹੀ ਆ। ਗੁਰਦਾਸਪੁਰ ਦੀ ਪੁਲਿਸ ਕਹਿੰਦੀ ਅਸੀਂ ਪੁਲਿਸ ਟੁਕੜੀ ਭੇਜੀ ਸੀਗੀ ਚੰਡੀਗੜ੍ਹ ਗੁਰਦਾਸਪੁਰ ਤੋਂ, ਤੇ ਤੁਹਾਨੂੰ ਪਤਾ ਗੁਰਦਾਸਪੁਰ ਤੋਂ ਚੰਡੀਗੜ੍ਹ ਦਾ ਸਫ਼ਰ ਜਿਹੜਾ ਜੀ ਉਹ ਕਿੰਨੇ ਘੰਟਿਆਂ ਦਾ। ਇਹ ਮਦਦ ਜਿਹੜੀ ਹੈ ਜੀ ਮੋਹਾਲੀ ਪੁਲਿਸ ਤੋਂ ਜਿਹੜੀ ਉਹ ਕਿਉਂ ਨਾ ਲਈ ਗਈ, ਚੰਡੀਗੜ੍ਹ ਦੀ ਪੁਲਿਸ ਤੋਂ ਕਿਉਂ ਨਾ ਲਈ ਗਈ, ਇਹ ਸਵਾਲ ਹੈ ਜੀ। ਦੇਰ ਰਾਤ ਤੱਕ ਸੁੱਚਾ ਸਿੰਘ ਲੰਗਾਹ ਜਿਹੜਾ ਸੀਗਾ ਜੀ ਗੁਰਦਾਸਪੁਰ ਅਦਾਲਤ ਦੇ ਵਿੱਚ ਨਹੀਂ ਪਹੁੰਚਿਆ ਤੇ ਪਹੁੰਚਣ ਦੇ ਆਸਾਰ ਨਹੀਂ ਸੀਗੇ। ਇਸ ਗੱਲ ਦੀ ਉਮੀਦ ਹੈ ਕਿ ਜਾਂ ਤਾਂ ਅੱਜ ਜਦੋਂ ਅਦਾਲਤਾਂ ਖੁੱਲੀਆਂ ਉਹ ਆਤਮ ਸਮਰਪਣ ਕਰ ਸਕਦਾ, ਜਾਂ ਦੂਜਾ ਤੁਸੀਂ ਇਹ ਕਹਿ ਲਓ ਕਿ ਉਹ ਜਿਹੜਾ ਜੀ ਪਹੁੰਚ ਸਕਦਾ ਐਂਟੀਸਪੇਟਰੀ ਜਿਹੜੀ ਹੈ ਜੀ ਉਹ ਬੇਲ ਦੇ ਵਾਸਤੇ। ਸੋ ਇੱਕ ਵਾਰੀ ਫਿਰ ਝਕਾਣੀ ਜਿਹੜੀ ਹੈ ਜੀ ਉਹ ਦੇ ਗਿਆ। ਔਰ ਇਹਦੇ ਵਿੱਚ ਸਿੱਧਾ ਪੰਜਾਬ ਪੁਲਿਸ ਦੇ ਉੱਤੇ ਜਿਹੜਾ ਜੀ ਉਹ ਸਵਾਲ ਉੱਠ ਰਹੇ ਨੇ ਕਿ ਜਦੋਂ ਉਹ ਅਦਾਲਤ ਦੇ ਵਿੱਚ ਆ ਗਿਆ ਸੀਗਾ, ਪਤਾ ਪੁਲਿਸ ਨੂੰ ਵੀ ਸੀਗਾ ਕਿ ਇੱਥੇ ਉਹ ਤੋਂ ਆਤਮ ਸਮਰਪਣ ਜਿਹੜਾ ਜੀ ਟੈਕਨੀਕਲੀ ਨਹੀਂ ਕਰ ਹੋਣਾ, ਤੇ ਉਹ ਉੱਥੇ ਪਹੁੰਚੀ ਕਿਉਂ ਨਾ ਜੀ। ਬਿਲਕੁਲ ਜੀ, ਇਹ ਤਾਂ ਸਾਰੀਆਂ ਰਲੀਆਂ ਮਿਲੀਆਂ ਗੱਲਾਂ। ਜੇ ਉਹਨੇ ਫੜਨਾ ਹੁੰਦਾ ਪਹਿਲਾਂ ਵੀ ਫੜ ਸਕਦੇ ਸੀ। ਤੇ ਅੱਗੇ ਆਪਾਂ ਭਾਖੜਾ ਵਿਵਾਦ ਦੀ ਜੇ ਗੱਲ ਕਰੀਏ, ਸੁਪਰੀਮ ਕੋਰਟ ਵੱਲੋਂ ਗੁਜ਼ਾਰਿਸ਼ ਕੀਤੀ ਗਈ ਹੈ ਅਟਾਰਨੀ ਜਨਰਲ ਨੂੰ ਇਸ ਵਿਵਾਦ ਨੂੰ ਸੁਲਝਾਉਣ ਲਈ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਭਾਖੜੇ ਦਾ ਵਿਵਾਦ ਆ ਜੀ, ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੂੰ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਭਾਖੜਾ ਨੰਗਲ ਤੇ ਬਿਆਸ ਪਾਵਰ ਪ੍ਰੋਜੈਕਟਾਂ ਦੇ ਮੁਆਵਜ਼ੇ ਦੀ ਅਦਾਇਗੀ ਨੂੰ ਲੈ ਕੇ ਦਹਾਕਿਆਂ ਪੁਰਾਣੇ ਵਿਵਾਦ ਦੇ ਦੋਸਤਾਨਾ ਹੱਲ ਲਈ ਜਿਹੜਾ ਜੀ ਉਹ ਰਾਹ ਲੱਭਣ ਦੇ ਵਾਸਤੇ ਕਿਹਾ। ਸੁਪਰੀਮ ਕੋਰਟ ਨੇ ਇੱਕ ਦੂਜੇ ਨਾਲ ਸਿਰ ਫਸਾਈ ਬੈਠੇ ਰਾਜਾਂ ਨੂੰ ਹੁਕਮ ਕੀਤੇ ਆ ਜੀ ਕਿ ਉਹ ਕੁਝ ਜ਼ਿੰਮੇਵਾਰ ਅਧਿਕਾਰੀਆਂ ਦੀ ਤਾਇਨਾਤੀ ਕਰਨ, ਜੋ ਕਿ ਅਟਾਰਨੀ ਜਨਰਲ ਦੇ ਵੱਲੋਂ ਨਿਯਤ ਤਰੀਕ ਨੂੰ ਮਿਲ ਕੇ ਲੰਮੇ ਤੋਂ ਜਿਹੜਾ ਜੀ ਉਹ ਖਿੱਚੇ ਜਾ ਰਹੇ ਇਸ ਮਾਮਲੇ ਦਾ ਹੱਲ ਜਿਹੜਾ ਉਹ ਕੱਢਣ। ਜਸਟਿਸ ਆਰ.ਕੇ. ਅਗਰਵਾਲ ਤੇ A.S. ਪਪਰੇ ਦੇ ਬੈਂਚ ਨੇ ਇਹ ਕਿਹਾ ਜੀ ਕਿ ਅਟਾਰਨੀ ਜਨਰਲ ਜਿਹੜੇ ਕੇ ਵੇਣੂਗੋਪਾਲ ਨੇ ਉਹਨਾਂ ਨੂੰ ਗੁਜ਼ਾਰਿਸ਼ ਉਹ ਕਰਦੇ ਆ ਕਿ ਤਿੰਨੇ ਰਾਜਾਂ ਦੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਬਕਾਇਆ ਦੀ ਅਦਾਇਗੀ ਦੇ ਸੰਬੰਧੀ ਦੋਸਤਾਨਾ ਹੱਲ ਜਿਹੜਾ ਜੀ ਉਹ ਕੱਢਿਆ ਜਾਵੇ। ਜਿਹੜਾ ਮੌਜੂਦਾ ਵਿਵਾਦ ਆ ਜੀ ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਸਤੰਬਰ 11 ਦੇ ਵਿੱਚ ਦਿੱਤੇ ਗਏ ਫੈਸਲੇ ਦੇ ਨਾਲ ਸੰਬੰਧਿਤ ਜਿਹੜਾ ਇਹ ਸੀਗਾ ਜੀ। ਔਰ ਹਿਮਾਚਲ ਪ੍ਰਦੇਸ਼ ਨੇ 96 ਦੇ ਵਿੱਚ ਕੇਸ ਦਾਇਰ ਕਰਕੇ 1 ਨਵੰਬਰ 96 ਤੋਂ ਉਹਦੇ ਖੇਤਰ ਦੇ ਵਿੱਚ ਆਉਂਦੇ
ਭਾਖੜਾ ਨੰਗਲ ਬਿਆਸ ਪ੍ਰੋਜੈਕਟ ਵਿਚਾਲੇ 3 ਹਾਈਡਰੋ ਪਾਵਰ ਪ੍ਰੋਜੈਕਟਾਂ ਤੋਂ ਪੈਦਾ ਹੁੰਦੀ ਕੁੱਲ ਬਿਜਲੀ ਤੋਂ ਕੋਈ 7.25% ਹਿੱਸਾ ਮੰਗਿਆ ਸੀਗਾ। ਔਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਉਦੋਂ ਹਿਮਾਚਲ ਪ੍ਰਦੇਸ਼ ਦੇ ਦਾਅਵੇ ਨੂੰ ਥੋੜੀ ਜਿਹੀ ਰਾਹਤ ਦਿੰਦਿਆਂ ਕੇਂਦਰ ਨੂੰ ਮੁਆਵਜ਼ੇ ਦੀ ਰਾਸ਼ੀ ਦਾ ਆਈਡੀਆ ਜਿਹੜਾ ਉਹ ਲਾਉਣ ਦੇ ਵਾਸਤੇ ਹਦਾਇਤ ਦਿੱਤੀ ਸੀਗੀ। ਸੁਪਰੀਮ ਕੋਰਟ ਨੇ 7 ਅਗਸਤ 14 ਨੂੰ ਆਪਣੇ ਹੁਕਮਾਂ ਦੇ ਵਿੱਚ ਅਟਾਰਨੀ ਜਨਰਲ ਨੂੰ ਇਹਦੇ ਦੋਸਤਾਨਾ ਹੱਲ ਦੇ ਜਿਹੜੇ ਸਹਾਇਤਾ ਕਰਨ ਦੇ ਵਾਸਤੇ ਕਿਹਾ ਸੀਗਾ। 7 ਤੋਂ ਬਾਅਦ ਹੁਣ ਜਿਹੜਾ ਜੀ ਤੁਸੀਂ ਕਹ ਲਓ 17 ਆ ਗਿਆ ਔਰ ਹੁਣ ਫੇਰ ਜਿਹੜਾ ਜੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਅਟਾਰਨੀ ਜਨਰਲ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਦੋਸਤਾਨਾ ਹੱਲ ਇਹਦਾ ਲੱਭਣ ਦੀ ਕੋਸ਼ਿਸ਼ ਕਰੇ ਜੀ ਬਿਲਕੁਲ ਉਹ ਤਾਂ ਚਾਹੀਦਾ ਹੀ ਹੈਗਾ। ਕਾਫੀ ਟਾਈਮ ਤੋਂ ਇਹ ਲਟਕ ਰਿਹਾ। ਅੱਗੇ ਇੱਕ ਡਾਂਸਰ ਦੇ ਕਤਲकांड ਦੀ ਗੱਲ ਚੱਲ ਰਹੀ ਸੀਗੀ ਕਿ ਕਤਲकांड ਦਾ ਕਿਸੇ ਪਾਸੇ ਨਹੀਂ ਲੱਗ ਰਿਹਾ, ਪਰ ਹੁਣ ਹਾਈ ਕੋਰਟ ਨੇ ਪੁਲਿਸ ਤੋਂ ਸਪਸ਼ਟੀਕਰਨ ਮੰਗਿਆ। ਜੀ ਵੀਡੀਓ ਦੇ ਰੂਪ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਕਤਲ ਹੁੰਦਾ ਵੇਖਿਆ ਸੀਗਾ, ਜਿਹੜਾ ਕਿ ਇੱਕ ਵਿਆਹ ਦੀ ਵਿੱਚ ਡਾਂਸ ਕਰਦੀ ਜਿਹੜੀ ਡਾਂਸਰ ਸੀਗੀ ਜੀ, ਉਹਨੂੰ ਇੱਕ ਸ਼ਰਾਬੀ ਹੋਏ ਵਿਅਕਤੀ ਨੇ ਜਿਹੜਾ ਅਕਾਲੀ ਦਲ ਨਾਲ ਸੰਬੰਧਿਤ ਸੀਗਾ ਜੀ, ਉਹਨੂੰ ਗੋਲੀ ਮਾਰ ਦਿੱਤੀ ਸੀਗੀ। ਨਾ ਸਿਰਫ ਉੱਥੇ ਉਹਦੀ ਮੌਤ ਜਿਹੜੀ ਹੋ ਗਈ, ਉਹਦੀ ਲਾਸ਼ ਨੂੰ ਜਿਸ ਤਰੀਕੇ ਦੇ ਨਾਲ ਧੂ ਕੇ ਉੱਥੋਂ ਲਿਜਾਇਆ ਗਿਆ ਸੀਗਾ, ਉਹਦੀ ਵੀਡੀਓ ਵੀ ਵਾਇਰਲ ਉਸ ਟਾਈਮ ਦੇ ਉੱਤੇ ਹੋਈ ਸੀਗੀ। ਔਰ ਇਹ ਕਿਹਾ ਗਿਆ ਸੀਗਾ ਕਿ ਉਹਦੀ ਡੈੱਡ ਬੋਡੀ ਜਿਹੜੀ ਸੀਗੀ ਇਹ ਕਤਲ ਕਰਨ ਵਾਲੇ ਕਈ ਘੰਟੇ ਆਪਣੀ ਕਾਰ ਦੀ ਡਿੱਗੀ ਦੇ ਵਿੱਚ ਪਾ ਕੇ ਘੁੰਮਦੇ ਰਹੇ ਤਾਂ ਕਿ ਉਹਨੂੰ ਖੁਰਦ-ਬੁਰਦ ਜਿਹੜਾ ਜੀ ਉਹ ਕੀਤਾ ਜਾ ਸਕੇ। ਮਾਮਲਾ ਬਹੁਤ ਭਖ ਗਿਆ ਸੋਸ਼ਲ ਮੀਡੀਆ ਦੇ ਉੱਤੇ ਆਉਣ ਦੀ ਵਜ੍ਹਾ ਕਰਕੇ ਪੁਲਿਸ ਨੂੰ ਪਰਚਾ ਜਿਹੜਾ ਸੀਗਾ ਉਹ ਦਰਜ ਕਰਨਾ ਪੈ ਗਿਆ। ਔਰ ਇਹਦੇ ਵਿੱਚ ਜਿਹੜੀ ਸੀਗੀ ਜੀ 302 ਧਾਰਾ ਪਹਿਲਾਂ ਜਿਹੜੀ ਸੀ ਉਹ ਲਾਈ ਗਈ ਕਤਲ ਦਾ ਜਿਹੜਾ ਮਾਮਲਾ। ਮੁੜ ਕੇ ਚੁੱਪ ਕੀਤਿਆਂ ਪੁਲਿਸ ਨੇ ਕੀ ਕੀਤਾ ਜੀ, ਇਹ ਧਾਰਾ ਬਦਲ ਦਿੱਤੀ ਔਰ ਇਹਦੇ ਵਿੱਚ ਜਿਹੜਾ ਸੀਗਾ 304 ਇਹ ਜਿਹੜੀ 304 ਸੀਗੀ ਉਹ ਲਾਤੀ ਜੀ। 304 ਜਿਹੜੀ ਹੈ ਜੀ ਮਹਿਜ਼ ਹਾਦਸਾ ਆ। 304 ਇਹ ਜਿਹੜਾ ਜੀ ਉਹ ਜਾਣ ਬੁੱਝ ਕੇ ਹਾਦਸੇ ਨੂੰ ਅੰਜਾਮ ਜਿਹੜਾ ਜੀ ਉਹ ਦਿੱਤਾ ਜਾਣਾ ਉਹਦੇ ਵਿੱਚ ਆਉਂਦਾ ਹੈ। 304 ਦੇ ਤਹਿਤ ਸਿਰਫ 2 ਸਾਲ ਦੀ ਸਜ਼ਾ ਹੁੰਦੀ ਹੈ। 304 ਏ ਦੇ ਤਹਿਤ ਜਿਹੜੀ ਹੈ ਜੀ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਧਾਰਾਵਾਂ ਬਦਲ ਕੇ ਜਿਹੜੇ ਇਹ ਕਤਲ ਕਰਨ ਵਾਲੇ ਸੀਗੇ ਜੀ ਉਹਨਾਂ ਦੇ ਵਾਸਤੇ ਇੱਕ ਕਿਸਮ ਦੇ ਨਾਲ ਰਾਹ ਖੋਲ ਦਿੱਤਾ ਕਿ ਉਹ ਜ਼ਮਾਨਤਾਂ ਜਿਹੜੀਆਂ ਜੀ ਉਹ ਸੌਖੀਆਂ ਲੈ ਸਕਣ। ਜਦੋਂ ਇਹ ਮਾਮਲਾ ਭਖਿਆ ਸੀਗਾ ਉਸ ਸਮੇਂ ਮੈਂ ਪਰਸਨਲ ਤੌਰ ਦੇ ਉੱਤੇ ਇਹਦੇ ਪਰਿਵਾਰ ਨੂੰ ਵੀ ਮਿਲਿਆ ਸੀਗਾ ਜੀ। ਮੇਰੇ ਨਾਲ ਹਾਈ ਕੋਰਟ ਦੇ ਇੱਕ ਵਕੀਲ ਨੇ, ਮੇਰੇ ਮਿੱਤਰ ਹਾਕਮ ਸਿੰਘ ਹੋਰੀ, ਉਹ ਵੀ ਸਨ। ਇਹਦਾ ਪਤੀ ਜਿਹੜਾ ਕਿ ਇਸ ਕੇਸ ਦੀ ਪੈਰਵਾਈ ਕਰ ਰਿਹਾ ਸੀਗਾ, ਉਹਨੂੰ ਉਦੋਂ ਵੀ ਇਹ ਗੱਲ ਕਹੀ ਸੀ ਕਿ ਹਾਈ ਕੋਰਟ ਤੱਕ ਮਾਮਲਾ ਪਹੁੰਚਦਾ ਤੇ ਹਾਕਮ ਸਿੰਘ ਹੋਰੀ ਜਿਹੜਾ ਜੀ ਉਹ ਮਦਦ ਕਰਨਗੇ। ਭੇਦ ਭਰੇ ਢੰਗ ਦੇ ਨਾਲ ਇਹਦੇ ਪਤੀ ਦੀ ਵੀ ਮੌਤ ਹੋ ਗਈ ਜੀ। ਇਹ ਪਤਾ ਹੀ ਨਹੀਂ ਲੱਗਿਆ ਕਿ ਉਹਦੇ ਪਤੀ ਨੂੰ ਕੀ ਹੋਇਆ, ਕਿਵੇਂ ਉਹ ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਤੁਰ ਗਿਆ। ਹੁਣ ਮਾਮਲਾ ਜਦੋਂ ਹਾਈ ਕੋਰਟ ਦੇ ਵਿੱਚ ਗਿਆ ਜੀ ਇਹ ਕੁਐਸ਼ਨਿੰਗ ਦੇ ਵਾਸਤੇ ਲੱਗ ਗਿਆ। ਹਾਕਮ ਸਿੰਘ ਹੋਰਾਂ ਨੇ ਉੱਥੇ ਜਿਹੜੀ ਜੀ ਉਹ ਪੈਰਵਾਈ ਕੀਤੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਉਦੋਂ ਦੇ ਮੌਜੂਦਾ ਐਸਪੀ ਨੂੰ ਸਣੇ ਰਿਕਾਰਡ ਪੇਸ਼ ਹੋਣ ਦੇ ਵਾਸਤੇ ਆਖਿਆ। ਇਹ ਕਿਹਾ ਕਿ ਉਹ ਸਾਰਾ ਰਿਕਾਰਡ ਲੈ ਕੇ ਆਓ ਜਿਹਦੇ ਤਹਿਤ ਤੁਸੀਂ ਇਹ ਧਾਰਾਵਾਂ ਆਪੇ ਚੁੱਪ ਕੀਤੇ ਜਿਹੜੀਆਂ ਜੀ ਉਹ ਕਿਵੇਂ ਬਦਲ ਦਿੱਤੀਆਂ। ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੁੜਕੀ ਦੇ ਵਿੱਚ ਫਸ ਸਕਦੀ ਹੈ ਕਿ ਕੀ ਕਾਰਨ ਸੀਗੇ, ਇਹਨੂੰ ਮਹਿਜ਼ ਹਾਦਸਾ ਕਿਵੇਂ ਜਿਹੜਾ ਜੀ ਉਹ ਬਣਾ ਦਿੱਤਾ। ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਹੈ ਜੇ ਕਿਸੇ ਕਤਲ ਦੀ ਵੀਡੀਓ ਮੌਜੂਦ ਹੈ ਉਹਦੇ ਵਿੱਚ ਕੋਈ ਜਿਹੜੀ ਜੀ ਗਵਾਹੀ ਦੀ ਜ਼ਰੂਰਤ ਨਹੀਂ। ਵੀਡੀਓ ਜਿਹੜੀ ਹੈ ਜੀ ਉਹ ਬਿਲਕੁਲ ਦਿਸ ਰਹੀ ਹੈ, ਸਿੱਧੀ ਦਿਸ ਰਹੀ ਹੈ ਕਿ ਇਹਦੇ ਵਿੱਚ ਜਿਹੜਾ ਸੀਗਾ ਜੀ ਉਹ ਜਿਹਦੇ ਕੋਲੇ ਲੋਡਡ ਗਨ ਹੈ ਉਹ ਸਿੱਧੀ ਕਰਕੇ ਡਾਂਸਰ ਵੱਲ ਨੂੰ ਜਿਹੜਾ ਜੀ ਉਹਨੂੰ ਮਾਰਦਾ, ਜਿਹੜੀ ਕਿ ਡਾਂਸ ਕਰਦੀ ਕਰਦੀ ਉੱਥੇ ਸਟੇਜ ਦੇ ਉੱਤੇ ਹੀ ਮੁੱਕ ਗਈ ਸੀ। ਹਾਂ ਬਿਲਕੁਲ ਜੀ, ਉਹ ਵੀਡੀਓ ਤਾਂ ਬਹੁਤ ਘੁੰਮ ਰਹੀ ਸੀਗੀ ਕਿ ਸਿੱਧੀ ਮਾਰੀ ਆ ਗਨ ਉਹਦੇ ਵਿੱਚ। ਤੇ ਅੱਗੇ ਆਪਾਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੇ ਜੇ ਬਿੱਲ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ ਨੇ ਤਾਰਿਆ। ਬਿਲਕੁਲ ਜੀ, ਕਈ ਵੈਸੇ ਸਵਾਲ ਨੇ ਜੀ ਜਿਹੜੇ ਕਹਿ ਲਓ ਕਿ ਰਹਿੰਦੇ ਨੇ ਅਕਸਰ ਕਿ ਇੱਕ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦਾ ਜਿਹੜਾ ਜੀ ਸਮੇਂ-ਸਮੇਂ ਤੇ ਇਸ ਤਰ੍ਹਾਂ ਦਾ ਵਿਵਾਦ ਜਿਹੜਾ ਉੱਠ ਖੜਦਾ ਕਿ ਉੱਥੇ ਬਿਜਲੀ ਦਾ ਬਿੱਲ ਜਿਹੜਾ ਜੀ ਉਹ ਕਿੰਨਾ ਦੇਣ ਵਾਲਾ। ਜਿਹੜੇ ਇੱਥੇ ਮਿਊਜ਼ੀਅਮ ਬਣ ਰਿਹਾ ਬੰਗੇ ਦੇ ਨੇੜੇ ਜਿਹੜਾ ਜੀ ਪਿੰਡ ਖਟਕੜ ਕਲਾਂ, ਉੱਥੇ ਉਹਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੇ ਵਾਸਤੇ ਪਹੁੰਚੇ ਸਨ ਜੀ ਨਵਜੋਤ ਸਿੱਧੂ ਹੋਰੀ। ਤਾਂ ਉੱਥੇ ਉਹਨਾਂ ਨੂੰ ਇਹ ਦੱਸਿਆ ਗਿਆ ਜਿਹੜੇ ਮੰਤਰੀ ਨੇ ਕਿ ਇਸ ਘਰ ਦਾ ਤੇ ਨਾਲ ਲੱਗਵੇਂ ਪਾਰਕ ਦਾ ਬਿਜਲੀ ਦਾ ਬਿੱਲ ਜਿਹੜਾ ਜੀ ਉਹ 2.5 ਲੱਖ ਰੁਪਏ ਦਾ ਦੇਣ ਵਾਲਾ ਹੈ ਔਰ ਇਹ ਕਨੈਕਸ਼ਨ ਕਿਸੇ ਸਮੇਂ ਵੀ ਕੱਟਿਆ ਜਾ ਸਕਦਾ ਹੈ। ਕਿਉਂਕਿ ਜੇ ਸਰਕਾਰੀ ਤੌਰ ਦੇ ਉੱਤੇ ਹੁੰਦਾ ਤਾਂ ਸ਼ਾਇਦ ਇਹ ਲੰਬਾ ਜਿਹੜਾ ਜੀ ਚਲੇ ਜਾਂਦਾ। ਉਹਨਾਂ ਨੇ ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ 2.5 ਲੱਖ ਰੁਪਏ ਦਾ ਜਿਹੜਾ ਚੈੱਕ ਹੈ ਉਹ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਕਿ ਉਹ ਇਹਦਾ ਬਿੱਲ ਜਿਹੜਾ ਜੀ ਉਹ ਜਮ੍ਹਾਂ ਕਰਾ ਦੇਵੇ। ਇਹ ਠੀਕ ਹੈ
ਕਿ ਉੱਥੇ ਜਿਹੜਾ ਜੀ ਇਹਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ, ਮੀਡੀਆ ਵਗੈਰਾ ਸੱਦ ਕੇ ਜਿਹੜਾ ਜੀ ਉਹ ਸਾਰਾ ਦਿੱਤਾ ਗਿਆ। ਪਰ ਫਿਰ ਵੀ ਇਹ ਇੰਨਾ ਕੁ ਹੈਗਾ ਜੀ ਕਿ ਜਿਹੜੇ ਸਿਆਸਤਦਾਨ ਨੇ ਉਹ 2 ਰੁਪਈਏ ਦਾ ਵੀ ਜਿਹੜਾ ਜੀ ਉਹ ਪੱਲਿਓਂ ਵੀ ਜਿਹੜਾ ਛੱਡਦੇ, ਪੱਲਿਓਂ ਕੁਛ ਨਹੀਂ ਜਿਹੜਾ ਜੀ ਉਹ ਦਿੰਦੇ। ਜੇ ਉਹਨਾਂ ਨੇ ਬਿੱਲ ਦਿੱਤਾ ਤਾਂ ਇਹ ਇੱਕ ਚੰਗੀ ਗੱਲ ਜਿਹੜੀ ਆ ਉਹ ਕਹੀ ਜਾ ਸਕਦੀ ਆ। ਪਰ ਨਾਲ ਦੀ ਨਾਲ ਇਹ ਵੀ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਜਿਹੜੇ ਹਾਲਾਤ ਜਿਹੋ ਜਿਹੇ ਬਣਾ ਦਿੱਤੇ ਗਏ ਨੇ ਪਿਛਲੇ ਸਮੇਂ ਦੇ ਦੌਰਾਨ। ਇੱਕ ਤਾਂ 8 ਸਾਲ ਤੋਂ ਤਕਰੀਬਨ ਮਿਊਜ਼ੀਅਮ ਜਿਹੜਾ ਜੀ ਉਹ ਬਣ ਰਿਹਾ ਸੀਗਾ, ਉੱਤੇ ਕੱਖ ਵੀ ਨਹੀਂ ਹੋਇਆ। ਹੁਣ ਇਹਦੇ ਉੱਤੇ ਜਿਹੜਾ ਜੀ ਜ਼ਰੂਰ ਥੋੜਾ ਜਿਹਾ ਜਿਹੜਾ ਕੰਮ ਹੋਣਾ ਸ਼ੁਰੂ ਹੋਇਆ। ਔਰ ਦੂਸਰੀ ਗੱਲ ਇਹ ਕਿ ਕਿੰਨਾ ਦੀ ਇਹ ਜ਼ਿੰਮੇਵਾਰੀ ਸੀ ਕਿ ਉੱਥੋਂ ਦਾ ਜਿਹੜਾ ਬਿੱਲ ਤਾਰਨਾ ਕਿਉਂ ਨਹੀਂ ਗਿਆ, ਤਾਰਿਆ ਕਿਉਂ ਨਹੀਂ ਗਿਆ, ਔਰ 2.5 ਲੱਖ ਰੁਪਈਏ ਤੱਕ ਇਹ ਬਿੱਲ ਜਿਹੜਾ ਜੀ ਉਹ ਕਿਵੇਂ ਖੜਾ ਹੋ ਗਿਆ। ਬਿਲਕੁਲ ਜੀ, ਉਹ ਤਾਂ ਫਿਰ ਆਪਣਾ ਹੀ ਨਹੀਂ ਸੀਗਾ ਸਾਰਾ ਭਰਦਾ, ਤੇ ਉਹ ਬਿੱਲ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਤਾਰਦੇ। ਤੇ ਅੱਗੇ ਆਪਾਂ SGPC ਦੀ ਜੇ ਗੱਲ ਕਰੀਏ ਤੇ ਪੰਥਕ ਧਿਰਾਂ ਨੇ ਉਹਨਾਂ ਨੂੰ ਕਮਿਸ਼ਨ ਦੇ ਮਾਮਲੇ ਤੇ ਘੇਰਿਆ। ਉਹਦੀ ਐਕਚੁਅਲੀ ਇਸ ਮਸਲੇ ਦੇ ਉੱਤੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਕਰ ਰਹੀ ਆ ਡੇ ਬਾਈ ਡੇ। ਜਦੋਂ ਤੋਂ ਉਹਨੇ ਜਿਹੜਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਉਹਦੇ ਸਾਹਮਣੇ ਪੇਸ਼ ਹੋਣ ਤੋਂ ਨਾ ਕੀਤੀ ਆ, ਉਹ ਵੀ ਬਹਾਨਾ ਇਹ ਬਣਾ ਕੇ ਕਿ ਅਕਾਲ ਤਖਤ ਸਰਵਉੱਚ ਹੈ। ਜਦੋਂ ਕਿ ਜਿਹੜਾ ਇਹ ਕਮਿਸ਼ਨ ਹੈ ਜੀ ਉਹਨੇ ਅਕਾਲ ਤਖਤ ਦੇ ਜਥੇਦਾਰ ਨੂੰ ਸੱਦਿਆ ਹੀ ਨਹੀਂ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੱਦਿਆ। ਉਹਦੇ ਵਿੱਚ ਤਾਂ ਬੜਾ ਕਲੀਅਰ ਹੈ ਕਿ ਕਿਸੇ ਨੁਮਾਇੰਦੇ ਦੇ ਰਾਹੀਂ ਸਾਰਾ ਰਿਕਾਰਡ ਜਿਹੜਾ ਜੀ ਉਹ ਭੇਜੋ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਰਿਕਾਰਡ ਦੇਣ ਨੂੰ ਤਿਆਰ ਨਹੀਂ ਕਿ ਜਿਹੜਾ ਪਹਿਲਾਂ ਮਾਫੀ ਕਿਉਂ ਦਿੱਤੀ ਗਈ ਤੇ ਮੁੜ ਕੇ ਇਹ ਮਾਫੀ ਵਾਪਸ ਕਿਉਂ ਲਈ ਗਈ। ਤੇ ਇਸ ਮਾਫੀ ਨੂੰ ਜਾਇਜ਼ ਠਹਿਰਾਉਣ ਦੇ ਵਾਸਤੇ 92 ਲੱਖ ਰੁਪਈਏ ਦੇ ਇਸ਼ਤਿਹਾਰ ਜਿਹੜੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਗੋਲਕ ਦੇ ਵਿੱਚੋਂ ਕਿਉਂ ਜਾਰੀ ਕਰ ਦਿੱਤੇ ਜੀ। ਇਸ ਮਸਲੇ ਦੇ ਉੱਤੇ ਹੁਣ ਜਿਹੜੀਆਂ ਵੱਖ-ਵੱਖ ਪੰਥਕ ਧਿਰਾਂ ਨੇ ਉਹ ਸਵਾਲ ਜਿਹੜੀਆਂ ਉਹ ਪੁੱਛ ਰਹੀਆਂ ਨੇ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਜਿਹੜੇ ਵੀ ਇਸ ਮਾਮਲੇ ਦੇ ਉੱਤੇ ਕਾਫੀ ਕੁਝ ਜਿਹੜਾ ਵੀ ਉਹ ਕਲੀਅਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਦਾ ਰਿਕਾਰਡ ਜਦੋਂ ਜ਼ਰੂਰਤ ਹੁੰਦੀ ਆ ਉਹ ਅਦਾਲਤਾਂ ਦੇ ਸਾਹਮਣੇ ਵੀ ਪਿਛਲੇ ਸਮੇਂ ਦੇ ਦੌਰਾਨ ਪੇਸ਼ ਕੀਤਾ ਜਾਂਦਾ ਰਿਹਾ। ਇਹਦੇ ਉਹਨਾਂ ਨੇ ਕਈ ਹਵਾਲੇ ਜਿਹੜੇ ਆ ਜੀ ਉਹ ਦਿੱਤੇ ਆ। ਇਹਦੇ ਨਾਲ ਯੂਨਾਈਟਿਡ ਅਕਾਲੀ ਦਲ ਦੇ ਮੋਹਕਮ ਸਿੰਘ ਨੂਰੀ ਜਿਹੜੇ ਨੇ ਤੇ ਗੁਰਦੀਪ ਸਿੰਘ ਬਠਿੰਡਾ, ਉਹਨਾਂ ਨੇ ਵੀ ਜਿਹੜੀ ਇਹ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਆ ਕਿ ਜਿਹੜੇ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਰਿਕਾਰਡ ਕਮਿਸ਼ਨ ਦੇ ਸਾਹਮਣੇ ਪੇਸ਼ ਜਿਹੜਾ ਉਹ ਕਰਨਾ ਚਾਹੀਦਾ। ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਿੰਡ ਜਿਹੜਾ ਜੀ ਉਹਨਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਊਗਾ 22 ਤਰੀਕ ਨੂੰ ਜੇ ਇਹ ਕਮਿਸ਼ਨ ਦੇ ਮੂਹਰੇ ਸ਼੍ਰੋਮਣੀ ਕਮੇਟੀ ਜਿਹੜੀ ਆ ਜੀ ਉਹ ਪੇਸ਼ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 19 ਸਤੰਬਰ 15 ਨੂੰ ਗੁਰਮੀਤ ਰਾਮ ਰਹੀਮ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਸੀਗਾ। ਮੈਂ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਨੇ ਇਸ ਮਤੇ ਨੂੰ ਵਾਪਸ ਨਾ ਲਿਆ ਤਾਂ 22 ਅਕਤੂਬਰ ਨੂੰ ਬਾਦਲ ਦੇ ਵਿੱਚ ਦਿੱਤੇ ਜਾਣ ਵਾਲਾ ਜਿਹੜਾ ਰੋਸ ਧਰਨਾ ਇਹਨੂੰ ਰੋਕਿਆ ਜਿਹੜਾ ਜੀ ਉਹ ਨਹੀਂ ਜਾਊਗਾ। ਉਧਰ ਅਕਾਲੀ ਦਲ 19-20 ਦੇ ਪ੍ਰਧਾਨ ਜਿਹੜੇ ਨੇ ਰਵਿੰਦਰ ਸਿੰਘ, ਉਹਨਾਂ ਨੇ ਵੀ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਇੱਕ ਵਾਰੀ ਫੇਰ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਿੱਖ ਕੌਮ ਦੇ ਅਗੇਂਸਟ ਖੜੀ ਹੋਈ ਆ ਕਮਿਸ਼ਨ ਦੇ ਮੂਹਰੇ ਜਿਹੜਾ ਜੀ ਉਹ ਨਾ ਪੇਸ਼ ਹੋ ਕੇ। ਸੋ ਚੁਫੇਰਿਓਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖਾਸ ਤੌਰ ਦੇ ਉੱਤੇ ਉਹ ਘਿਰ ਰਹੇ ਆ ਇਸ ਮਸਲੇ ਦੇ ਉੱਤੇ ਕਿ ਉਹਨਾਂ ਨੇ ਨਾ ਕਿਉਂ ਕੀਤੀ, ਕਿਉਂਕਿ ਲੋਕਾਂ ਦੇ ਵਿੱਚ ਵੀ ਇਹਦਾ ਸਿੱਧਾ ਇਹ ਆ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਕੁੜੀਕੀ ਦੇ ਵਿੱਚ ਫਸ ਸਕਦੀ ਹੈ। ਖਾਸ ਤੌਰ ਦੇ ਉੱਤੇ ਸੰਗਤ ਦਾ ਪੈਸਾ ਜਿਹੜਾ 92 ਲੱਖ ਰੁਪਈਆ ਉਹ ਪਾਣੀ ਵਾਂਗ ਅਖਬਾਰਾਂ ਦੇ ਵਿੱਚ ਦਿੱਤੇ ਇਸ਼ਤਿਹਾਰਾਂ ਦੇ ਵਿੱਚ ਇਸ ਕਰਕੇ ਰੋੜਿਆ ਗਿਆ ਕਿ ਇਸ ਮਾਫੀ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਬਿਲਕੁਲ ਜੀ, ਰਾਮ ਰਹੀਮ ਨਾਲ ਇਹਨਾਂ ਦੀ ਸਦਭਾਵਨਾ ਬਹੁਤ ਜਾਗ ਰਹੀ ਸੀਗੀ। ਤੇ ਅੱਗੇ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਕਿ ਉਹ ਕਿਸੇ ਕੋਈ ਗੱਲ ਹੋ ਜਾਏ ਨਾ ਥੋੜੀ ਬਹੁਤੀ ਕੁਸਕਦੇ ਨੇਗੇ। ਜਿਸ ਤਰ੍ਹਾਂ ਹੁਣ ਸਾਈਨ ਬੋਰਡ ਲੱਗੇ ਹੋ ਤੇ ਸਰਕਾਰ ਨੇ ਸਾਈਨ ਬੋਰਡਾਂ ਦੇ ਵਿੱਚ ਪੰਜਾਬੀ ਨੂੰ ਨੁਕਰੇ ਲਾਇਆ। ਦੇਖੋ ਜੀ, ਜਿਹੜੇ ਇਸ ਵੇਲੇ ਸਾਈਨ ਬੋਰਡ ਜਿਹੜੇ ਦਿਸ ਰਹੇ ਆ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਸਾਈਨ ਬੋਰਡ ਨੇ ਸਭ ਤੋਂ ਉੱਪਰ ਹਿੰਦੀ, ਦੂਜੇ ਨੰਬਰ ਦੇ ਉੱਤੇ ਇੰਗਲਿਸ਼ ਤੇ ਤੀਜੇ ਨੰਬਰ ਦੇ ਉੱਤੇ ਜਿਹੜੀ ਆ ਜੀ ਉਹ ਪੰਜਾਬੀ ਦੇ ਵਿੱਚ ਇਹ ਸਾਈਨ ਲੱਗੇ ਆ ਜੀ। ਕੇਂਦਰ ਦੀ ਸਰਕਾਰ ਦੇ ਇਹ ਸਾਈਨ ਨੇ। ਜਿਹੜੇ ਨਵੇਂ ਹਾਈਵੇਜ਼ ਬਣੇ ਆ ਉਹਨਾਂ ਦੇ ਉੱਤੇ ਇਹ ਜਿਹੜੇ ਉਹ ਸਾਈਨ ਨੇ। ਹਿੰਦੀ ਤੇ ਅੰਗਰੇਜ਼ੀ ਨੂੰ ਜਿਹੜਾ ਜੀ ਉਹ ਉੱਪਰ ਚੁੱਕਿਆ ਗਿਆ। ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਬੋਰਡਾਂ ਦੇ ਉੱਤੇ ਸਭ ਤੋਂ ਉੱਪਰ ਹਿੰਦੀ ਲਿਖੀ ਗਈ ਆ, ਪੰਜਾਬੀ ਭਾਸ਼ਾ ਨੂੰ ਦੂਜੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਲਿਖਿਆ ਗਿਆ। ਮਾਲਵਾ ਖਿੱਤੇ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਜਿਹੜੇ ਮੁੱਖ ਬੋਰਡ ਨੇ ਉਹਦੇ ਉੱਤੇ ਪੰਜਾਬੀ ਭਾਸ਼ਾ ਦੂਜੇ ਨੰਬਰ ਦੇ ਉੱਤੇ ਜਿਹੜੀ ਆ ਜੀ ਉਹ ਰੱਖੀ ਹੋਈ ਆ। ਬਰਨਾਲਾ, ਮਾਨਸਾ, ਬਠਿੰਡਾ ਰੇਲਵੇ ਸਟੇਸ਼ਨਾਂ ਦੇ ਬੋਰਡ ਜਿਹੜੇ ਆ
ਉੱਥੇ ਵੀ ਪੰਜਾਬੀ ਦੀ ਵਧੀਕੀ ਦੀ ਜਿਹੜੀ ਗੱਲ ਆ ਜੀ ਉਹ ਬਿਲਕੁਲ ਕਲੀਅਰ ਦਿਸ ਰਹੀ ਆ। ਕੇਂਦਰੀ ਸੜਕ ਮੰਤਰਾਲਾ ਜਿਹੜਾ ਜੀ ਉਹ ਇਸੇ ਰਾਹੇ ਪੈ ਗਿਆ। ਬਠਿੰਡਾ ਅੰਮ੍ਰਿਤਸਰ ਜਿਹੜਾ ਕੌਮੀ ਸ਼ਾਹਰਾਹ ਜਿਹੜਾ ਕਿ 4 ਮਾਰਗੀ ਹੁਣ ਬਣ ਗਿਆ, ਇਹਦੇ ਉੱਤੇ ਸ਼ਹਿਰਾਂ ਪਿੰਡਾਂ ਦੇ ਸਾਈਨ ਬੋਰਡਾਂ ਨੂੰ ਪੰਜਾਬੀ ਨੂੰ ਪਿੱਛੇ ਧੱਕ ਦਿੱਤਾ ਗਿਆ ਜੀ। ਪਹਿਲੀ ਥਾਂ ਦੇ ਉੱਤੇ ਹਿੰਦੀ, ਦੂਜੇ ਨੰਬਰ ਤੇ ਅੰਗਰੇਜ਼ੀ ਤੇ ਤੀਜੇ ਨੰਬਰ ਦੇ ਉੱਤੇ ਜਿਹੜੀ ਮਾਤ ਭਾਸ਼ਾ ਪੰਜਾਬੀ ਆ ਸੂਬੇ ਦੀ, ਉਹਨੂੰ ਤੀਜੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਕਈ ਥਾਵਾਂ ਦੇ ਉੱਤੇ ਜਿਹੜੇ ਨੀਲ ਪੱਥਰ ਲੱਗੇ ਆ ਉਹ ਸਿਰਫ ਹਿੰਦੀ ਭਾਸ਼ਾ ਦੇ ਵਿੱਚ ਜਿਹੜੇ ਆ ਜੀ ਉਹ ਲਿਖੇ ਗਏ ਆ। ਪਿੰਡਾਂ ਸ਼ਹਿਰਾਂ ਦੇ ਨਾਮ ਜਿਹੜੇ ਉਹਦੇ ਵਿੱਚੋਂ ਪੰਜਾਬੀ ਕੱਢ ਜਿਹੜੀ ਉਹ ਦਿੱਤੀ ਗਈ ਆ। ਰੇਲਵੇ ਸਟੇਸ਼ਨਾਂ ਦੇ ਬੋਰਡਾਂ ਦੇ ਉੱਤੇ ਤਾਂ ਪਹਿਲਾਂ ਹੀ ਅੰਗਰੇਜ਼ੀ ਭਾਸ਼ਾ ਜਿਹੜੀ 1 ਨੰਬਰ ਦੇ ਉੱਤੇ ਹੁੰਦੀ ਸੀ। ਹੁਣ ਇਹ ਹੈ ਜਿਹੜੇ ਹਾਈਵੇ ਨਵੇਂ ਬਣੇ ਆ ਉਹਨਾਂ ਦੇ ਉੱਤੇ ਵੀ ਪੰਜਾਬੀ ਨੂੰ ਜਿਹੜਾ ਉਹ ਪਰਾਇਆ ਕਰ ਦਿੱਤਾ ਗਿਆ ਜੀ। ਔਰ ਇਹਦੇ ਉੱਤੇ ਜਿਹੜੇ ਬੁੱਧੀਜੀਵੀ ਵਰਗ ਹੈ ਜਾਂ ਸੂਬੇ ਦੀ ਜਿਹੜੀ ਸਰਕਾਰ ਹੈ ਉਹਨੇ ਕੋਈ ਕਿਸੇ ਕਿਸਮ ਦਾ ਆਪਣਾ ਰੋਸ ਜਿਹੜਾ ਜੀ ਉਹ ਨਹੀਂ ਜਤਾਇਆ ਕਿ ਉਹ ਸੂਬਾ ਜਿਹਦੇ ਵਿੱਚ ਉਹਦੀ ਮਾਤ ਭਾਸ਼ਾ ਪਹਿਲੇ ਨੰਬਰ ਦੇ ਉੱਤੇ ਆ ਉਹਨੂੰ ਏਦਾਂ ਜਿਹੜਾ ਜੀ ਉਹ ਬੇਦਾਵਾ ਕਿਉਂ ਲਿਖ ਦਿੱਤਾ ਗਿਆ। ਵਿਦੇਸ਼ਾਂ ਦੇ ਵਿੱਚ ਜਿੱਥੇ ਪੰਜਾਬੀ ਬਹੁਤ ਗਿਣਤੀ ਦੇ ਵਿੱਚ ਜਿਹੜੀਆਂ ਥਾਵਾਂ ਤੇ ਰਹਿੰਦੇ ਆ, ਸਰੀ ਦੀ ਮਿਸਾਲ ਹੈ ਜੀ, ਸਰੀ ਦੇ ਵਿੱਚ ਉੱਪਰ ਪੰਜਾਬੀ ਦੇ ਵਿੱਚ ਜਿਹੜੇ ਸਾਈਨ ਬੋਰਡ ਲੱਗੇ ਹੋਏ ਆ। ਈਵਨ ਤੁਸੀਂ ontario ਵਾਲੀ ਸਾਈਡ ਦੇ ਉੱਤੇ ਚਲੇ ਜਾਓ, ਬੈਂਕਾਂ, ਹਸਪੀਟਲ, ਏਅਰਪੋਰਟ ਦੇ ਉੱਤੇ ਵੀ ਪੰਜਾਬੀ ਦੇ ਵਿੱਚ ਜਿਹੜੇ ਜੀ ਉਹ ਤੁਹਾਨੂੰ ਸਾਈਨ ਮਿਲਦੇ ਆ। ਪਰ ਪੰਜਾਬ ਜਿੱਥੋਂ ਦੀ ਇਹ ਬੋਲੀ ਆ ਉੱਥੇ ਇਹਨੂੰ ਨੁਕਰੇ ਲਾਉਣ ਦੇ ਵਾਸਤੇ ਪੂਰਾ ਪ੍ਰਬੰਧ ਜਿਹੜਾ ਜੀ ਉਹ ਕਰ ਲਿਆ ਗਿਆ ਔਰ ਨਵੇਂ ਸਾਈਨਾਂ ਦੇ ਵਿੱਚ ਕਿਤੇ ਤੀਜੇ ਨੰਬਰ ਤੇ ਕਿਤੇ ਇਹਦੇ ਤੋਂ ਗਾਇਬ ਵੀ ਕਰ ਦਿੱਤੀ ਗਈ ਹੈ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਦੇ ਆ ਕਿ ਲੋਕ, ਜਿਸ ਤਰ੍ਹਾਂ ਤੁਸੀਂ ਬੁੱਧੀਜੀਵੀਆਂ ਦੀ ਵੀ ਗੱਲ ਕੀਤੀ ਆ, ਕਿ ਕੋਈ ਨਹੀਂ ਉੱਥੇ ਕੁਸਕਦਾ ਇਸ ਚੀਜ਼ ਲਈ? ਨਹੀਂ ਬੋਲ ਰਿਹਾ ਜੀ। ਕੁਛ ਲੋਕ ਨੇ ਜਿਹੜੇ ਰੌਲਾ ਤਾਂ ਪਾ ਰਹੇ ਆ, ਪਰ ਮੈਨੂੰ ਇਹ ਲੱਗਦਾ ਜੀ ਕਿ ਉਹ ਸੋਸ਼ਲ ਮੀਡੀਆ ਤੱਕ ਸੀਮਤ ਹੈ। ਇਸ ਮਸਲੇ ਦੇ ਉੱਤੇ ਕਿਉਂਕਿ ਕੋਈ ਸਮਾਂ ਸੀਗਾ ਤਾਂ ਅਸੀਂ ਤਾਂ ਆਪ ਦੇਖਿਆ ਜੀ ਕਿ ਜੇ 2 ਪੈਸੇ ਜਾਂ 3 ਪੈਸੇ ਜਿਹੜਾ ਬੱਸਾਂ ਦਾ ਕਿਰਾਇਆ ਵੱਧ ਜਾਂਦਾ ਸੀਗਾ ਪਰ ਕਿਲੋਮੀਟਰ, ਤਾਂ ਲੋਕ ਸੜਕਾਂ ਦੇ ਉੱਤੇ ਆ ਜਾਂਦੇ ਹੁੰਦੇ ਸੀਗੇ ਜੀ। ਇੱਥੇ ਜਿਹੜਾ ਤੁਸੀਂ ਇਹ ਕਹਿ ਲਓ ਕਿ ਜਿਹੜੇ ਪਿਛਲੇ ਸਮੇਂ ਤੋਂ ਜਿੰਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਵੱਧ ਗਈਆਂ, ਇਸ ਜਗ੍ਹਾ ਦੇ ਉੱਤੇ ਚਲੇ ਗਿਆ, ਕੋਈ ਨਹੀਂ ਕੁਛਕਦਾ ਜੀ। ਇੰਨਾ ਕੁਛ ਜਿਹੜਾ ਉਹ ਹੋ ਗਿਆ ਪਿਛਲੇ ਸਾਲਾਂ ਦੇ ਦੌਰਾਨ, ਕੋਈ ਜਿਹੜਾ ਜੀ ਉਹ ਬੋਲਦਾ ਨਹੀਂ ਗਾ। ਔਰ ਇਹ ਤਾਂ ਮਾਤ ਭਾਸ਼ਾ ਦਾ ਜਿਹੜਾ ਜੀ ਉਹ ਮਸਲਾ ਹੈ। ਇਸ ਮਸਲੇ ਦੇ ਉੱਤੇ ਤਾਂ ਸਮੂਹ ਪੰਜਾਬੀ ਭਾਈਚਾਰਾ ਜਿਹੜਾ ਜੀ ਉਹ ਇਕਜੁੱਟ ਹੋਣਾ ਚਾਹੀਦਾ ਸੀ। ਲੋਕ ਪੜ੍ਹਦੇ ਆ, ਵੇਖਦੇ ਆ, ਫੋਟੋ ਖਿੱਚੀ, ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਜੀ ਉਹ ਪਾਈ ਤੇ ਗਾਂਹ ਨਿਕਲ ਗਏ। ਜ਼ਿੰਮੇਵਾਰੀ ਜਿਹੜੀ ਜੀ ਉਹ ਪੂਰੀ ਹੋਈ ਸਮਝਦੇ ਨੇ, ਬਸ ਉੱਥੇ ਹੀ ਖਤਮ ਹੈ। ਤੇ ਬਿਲਕੁਲ ਤਾਂ ਲੋਕਾਂ ਨੂੰ ਜਾਗਣਾ ਪਾਊਗਾ ਜੀ ਜਿੱਥੇ ਰਹਿੰਦੇ ਹੈਗੇ। ਤੇ ਅੱਗੇ ਆਪਾਂ ਗੱਲ ਕਰਦੇ ਜੀ ਸਤਵਿੰਦਰ ਬਿੱਟੀ ਦੀ। ਉਸਨੇ ਸਰਕਾਰੀ ਆਫਿਸ ਵਿੱਚ ਜਾ ਕੇ ਨਿਯਮ ਸਿੱਕੇ ਟੰਗੇ ਨਾ ਜੀ। ਇਹ ਪਿਛਲੇ ਕੁਛ ਸਮੇਂ ਤੋਂ ਥਾਂ ਦੇ ਜਿਹੜੇ ਜੀ ਉਹ ਵਰਤਾਰੇ ਹੋ ਰਹੇ ਆ। ਕਿੱਥੇ ਬੀਬੀ ਚੋਣ ਹਾਰੀ ਸੀਗੀ ਜਗਰਾਓਂ ਤੋਂ, ਉਹਨੇ ਵੀ ਪਿਛਲੇ ਦਿਨਾਂ ਦੇ ਵਿੱਚ ਏਦਾਂ ਹੀ ਕੀਤਾ ਸੀਗਾ ਜੀ। ਇੱਕ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ ਜਿਹੜਾ ਸੀਗਾ ਉਹਨੇ ਉਠਾ ਲਿਆ ਸੀਗਾ ਜੀ ਕੁਰਸੀ ਤੋਂ, ਔਰ ਉਹਦੀ ਕੁਰਸੀ ਦੇ ਉੱਤੇ ਆਪ ਬੈਠ ਗਈ। ਹੁਣ ਉਹ ਹਾਰੀ ਹੋਈ ਸੀ ਜੀ ਕਾਂਗਰਸ ਦੀ ਤਰਫੋਂ, ਔਰ ਹਾਰੀ ਹੋਈ ਇੱਕ ਹੋਰ ਜਿਹੜੀ ਹੈ ਜੀ ਗਾਇਕਾ ਹੈ ਸਾਬਕਾ ਸਤਵਿੰਦਰ ਬਿੱਟੀ, ਉਹਨੇ ਵੀ ਇਹ ਨਿਯਮ ਜਿਹੜੇ ਆ ਜੀ ਉਹ ਦਿੱਤੇ ਜੀ। ਸਾਹਨੇਵਾਲ ਦੀ ਦਾਣਾ ਮੰਡੀ ਦੇ ਵਿੱਚ ਇਹ ਗਈ ਔਰ ਜਿਹੜੀ PCS ਆਫਿਸਰ ਦੀ ਕੁਰਸੀ ਸੀਗੀ ਜੀ ਉਹਦੇ ਉੱਤੇ ਜਾ ਕੇ ਬਹਿ ਗਈ। ਪ੍ਰੋਟੋਕਾਲ ਦੇ ਮੁਤਾਬਕ ਟੈਕਨੀਕਲੀ ਉਹ ਦੇ ਉੱਤੇ ਸਿਰਫ ਜਿਹੜਾ ਜੀ PCS ਆਫਿਸਰ ਜਿਹੜੀ ਉੱਥੇ ਡਿਊਟੀ ਆ ਜੀ ਜਿਹਦਾ ਉਹੀ ਹੀ ਬੈਠ ਸਕਦਾ। ਪਰ ਇਹਨਾਂ ਨੇ ਪ੍ਰੋਟੋਕਾਲ ਦੀਆਂ ਜਿਹੜੀਆਂ ਸੀਗੀਆਂ ਜੀ ਉਹ ਧੱਜੀਆਂ ਉਡਾਈਆਂ। ਉਸ ਕੁਰਸੀ ਦੇ ਉੱਤੇ ਬਹਿ ਕੇ ਜਿਹੜੀ ਪੁੱਛਗਿੱਛ ਸੀ ਉਹ ਮੰਡੀ ਵਾਲੇ ਜਿਹੜੇ ਸੀ ਉਹਨਾਂ ਨੂੰ ਕਰਦੀ ਰਹੀ। ਜਦੋਂ ਧਿਆਨ ਸਤਵਿੰਦਰ ਬਿੱਟੀ ਦਾ ਇਸ ਪਾਸੇ ਵੱਲ ਦਵਾਇਆ ਗਿਆ ਕਿ ਇਸ ਕੁਰਸੀ ਦੇ ਉੱਤੇ ਤੁਸੀਂ ਬੈਠ ਨਹੀਂ ਸਕਦੇ, ਪ੍ਰੋਟੋਕਾਲ ਜਿਹੜਾ ਜੀ ਉਹ ਇਸ ਦੀ ਇਜਾਜ਼ਤ ਨਹੀਂ ਦਿੰਦਾ, ਤੇ ਬਜਾਏ ਇਹਦੇ ਕਿ ਉਹ ਆਪਣੀ ਗਲਤੀ ਜਿਹੜੀ ਸੀ ਉਹਨੂੰ ਐਕਸੈਪਟ ਕਰਦੀ। ਉਹ ਕਹਿੰਦੀ ਸੀ ਕਿ ਮੈਂ ਤਾਂ ਸੰਗਤ ਦੇ ਚਰਨਾਂ ਦੀ ਧੂੜ ਆ ਜੀ, ਜਿੱਥੇ ਸੰਗਤ ਕਹੂਗੀ ਮੈਂ ਬਹਿ ਜਾਊਗੀ। ਉਹ ਕਹਿੰਦੇ ਕਿ ਸੰਗਤ ਨੇ ਮੈਨੂੰ ਕਿਹਾ ਸੀਗਾ ਇਸ ਕੁਰਸੀ ਦੇ ਉੱਤੇ ਬੈਠਣ ਦੇ ਵਾਸਤੇ ਤੇ ਮੈਂ ਉੱਥੇ ਬੈਠ ਗਈ। ਉਹ ਕਿਹੜੀ ਸੰਗਤ ਸੀਗੀ ਜਿਹਨੇ ਇਹ ਕੁਰਸੀ ਮੂਹਰੇ ਕੀਤੀ ਤੇ ਸਤਵਿੰਦਰ ਬਿੱਟੀ ਉਹਦੇ ਉੱਤੇ ਬਹਿ ਗਈ? ਇਹਦਾ ਕੋਈ ਜਿਹੜਾ ਜੀ ਉਹ ਜਵਾਬ ਨਹੀਂ। ਸੰਗਤ ਲਫ਼ਜ਼ ਵੀ ਜਿਹੜਾ ਜੀ ਸੌਖੇ ਹੀ ਸਮਝ ਲਿਆ ਇਹਨਾਂ ਨੇ, ਜਿਹੜਾ ਜੀ ਜਿਹੜਾ ਚਾਹੁੰਦਾ ਉਹਨੂੰ ਲਫ਼ਜ਼ ਜਿਹੜਾ ਉਹ ਸੰਗਤ ਨਾਮ ਦੇ ਦਿੰਦਾ। ਬਿਲਕੁਲ ਜੀ, ਸੰਗਤ ਨੇ ਤਾਂ ਨਕਾਰ ਹੀ ਦਿੱਤੇ ਆ। ਤੇ ਅਗਲੀ ਗੱਲ ਕਰਾਂਗੇ। ਅਗਲੀ ਗੱਲ ਤੋਂ ਪਹਿਲਾਂ ਦੱਸਣਾ ਕਿ ਅਜੇ ਤੁਸੀਂ ਕਾਲ ਕਰਨੀ ਆ, ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੇ ਤੁਸੀਂ ਪੁੱਛ ਸਕਦੇ ਹੋ। ਕਾਲ ਕਰੋ 4082725200। ਸਟੂਡੀਓ ਦਾ ਫੋਨ ਨੰਬਰ ਆ 408 272 5200। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ ਜਿਮਨੀ ਚੋਣ ਦੀ, ਤੇ ਉਸ ਦੇ ਚੋਣ ਅਖਾੜੇ ਦਾ ਕਿਸ ਤਰ੍ਹਾਂ ਚੱਲ ਰਿਹਾ?
ਚੋਣ ਅਖਾੜਾ ਜਿਹੜਾ ਜੀ ਉਹ ਭਖ ਰਿਹਾ। ਬੇਸ਼ੱਕ ਉੱਥੋਂ ਜਿਹੜੇ ਬਹੁਤੇ ਮੁੱਦੇ ਤਾਂ ਗਾਇਬ ਨੇ। ਇਸ਼ੂ ਜਿਹੜਾ ਜੀ ਇੱਕੋ ਹੀ ਬਣਿਆ ਹੋਇਆ ਉੱਥੇ, ਉਹ ਸੁੱਚਾ ਸਿਉਂ ਲੰਘਾ ਆ ਜਾਂ ਉਹਦੀ ਜਿਹੜੀ ਵੀਡੀਓ ਆ ਜੀ ਉਹੀ ਇਸ਼ੂ ਹੈ। ਵਿਰੋਧੀ ਧਿਰਾਂ ਤਾਂ ਖਾਸ ਤੌਰ ਦੇ ਉੱਤੇ ਇਹਨੂੰ ਜਿਹੜਾ ਜੀ ਵੱਡਾ ਮੁੱਦਾ ਦੇ ਰੂਪ ਦੇ ਵਿੱਚ ਜਿਹੜੀਆਂ ਉਹ ਬਣਾ ਰਹੀਆਂ ਨੇ। ਪਰ ਛੁੱਟੀਆਂ ਤੋਂ ਬਾਅਦ ਜਿਹੜਾ ਜੀ ਹੁਣ ਉੱਥੇ ਇਹ ਚੋਣ ਅਖਾੜਾ ਭਖਣਾ ਸ਼ੁਰੂ ਹੋ ਗਿਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਜਿਹੜਾ ਜੀ ਕੱਲ੍ਹ ਕੁਛ ਕਾਨਫਰੰਸਾਂ ਜਿਹੜੀਆਂ ਉਹਨੂੰ ਸੰਬੋਧਨ ਕੀਤਾ ਔਰ ਥਾਂ ਦੇ ਉੱਤੇ ਜਿਹੜੇ ਪੱਤਰਕਾਰ ਸੀਗੇ ਜੀ ਸਵਾਲ ਉਹਨਾਂ ਨੇ ਵੀ ਉਹੀ ਜਿਹੜੇ ਜੀ ਬਾਰ-ਬਾਰ ਕੀਤੇ ਸੁੱਚਾ ਸਿਉਂ ਲੰਘਾ ਨੂੰ ਜਿਹੜਾ ਜੀ ਉਹ ਲੈ ਕੇ। ਉਹਨਾਂ ਨੇ ਤਾਂ ਇਹ ਕਿਹਾ ਜੀ ਕਿ ਜਦੋਂ ਉਹਦੇ ਕਾਰਿਆਂ ਦਾ ਸਾਨੂੰ ਪਤਾ ਲੱਗਿਆ ਤਾਂ ਅਸੀਂ ਤੁਰੰਤ ਪਾਰਟੀ ਦੇ ਵਿੱਚੋਂ ਕੱਢ ਦਿੱਤਾ। ਪਾਰਟੀ ਚੋਂ ਕੱਢਿਆ ਨਹੀਂ ਗਿਆ ਜੀ, ਇਹ ਸਭ ਨੂੰ ਪਤਾ ਹੈ। ਉਹਨੇ ਅਸਤੀਫਾ ਦਿੱਤਾ ਤੇ ਅਸਤੀਫਾ ਜਿਹੜਾ ਜੀ ਉਹ ਸਵੀਕਾਰ ਕੀਤਾ ਗਿਆ। ਅਸਤੀਫਾ ਦੇਣਾ ਸਵੀਕਾਰ ਕਰਨਾ ਇੱਕ ਹੋਰ ਗੱਲ ਹੈ, ਉਹਨੂੰ ਪਾਰਟੀ ਦੇ ਵਿੱਚੋਂ ਕੱਢਣਾ ਜਿਹੜਾ ਜੀ ਉਹ ਹੋਰ ਗੱਲ ਹੈ। ਕਿਤੇ ਨਾ ਕਿਤੇ ਬਚਾਓ ਮੁਦਰਾ ਦੇ ਵਿੱਚ ਜਿਹੜਾ ਜੀ ਉਹ ਦਿਸੇ ਸੁਖਬੀਰ ਸਿੰਘ ਬਾਦਲ ਹੋਰੀ। ਪ੍ਰਤਾਪ ਸਿੰਘ ਬਾਜਵਾ ਹੋਰੀ ਕਾਂਗਰਸ ਦੇ ਵਾਸਤੇ ਚੋਣ ਪ੍ਰਚਾਰ ਦੇ ਵਾਸਤੇ ਜਿਹੜਾ ਜੀ ਉਹ ਆ ਗਏ, ਜਿਨ੍ਹਾਂ ਦੇ ਵਾਸਤੇ ਪਹਿਲਾਂ ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਉਹ ਨਾਰਾਜ਼ ਨੇ ਸੀਟ ਜਿਹੜੀ ਹੈ ਜੀ ਉਹਨਾਂ ਦੀ ਪਤਨੀ ਨੂੰ ਨਾ ਦਿੱਤੇ ਜਾਣ ਕਰਕੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਹੋਣ ਦੇ ਨਾਲ ਕਾਂਗਰਸ ਦੀ ਜਿਹੜੀ ਚੋਣ ਮੁਹਿੰਮ ਹੈ ਉਹ ਕਾਫੀ ਭਖੀ। ਕਾਫੀ ਥਾਵਾਂ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਉਹ ਸੰਬੋਧਨ ਕੀਤਾ। ਤੀਸਰੀ ਤਰ੍ਹਾਂ ਦੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਜੀ ਉਹ ਚੋਣ ਪ੍ਰਚਾਰ ਦੇ ਵਿੱਚ ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਹੈ, ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਹੋਰੀ ਜਿਹੜਾ ਜੀ ਉਹ ਹਲਕੇ ਦੇ ਵਿੱਚ ਜਿਹੜਾ ਉਹ ਲੋਕਾਂ ਤੱਕ ਪਹੁੰਚ ਰਹੇ ਨੇ। ਪਰ ਜਿਹੜੇ ਆਮ ਆਦਮੀ ਪਾਰਟੀ ਨੂੰ ਝਟਕੇ ਲੱਗੇ ਆ ਉਹਦਾ ਥੋੜਾ ਜੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਜਿਨ੍ਹਾਂ ਲੋਕਾਂ ਨੂੰ ਟਿਕਟਾਂ ਜਿਹੜੀਆਂ ਜੀ ਉਹ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਆਲੇ ਦੁਆਲੇ ਫੜ ਕੇ ਦੇਤੀਆਂ ਸੀਗੀਆਂ, ਉਹ ਬਹੁਤੇ ਜਿਹੜੇ ਆ ਜੀ ਉਹ ਛੱਡ ਛਡਾ ਕੇ ਪਾਸੇ ਪਾਰਟੀ ਤੋਂ ਕੋਈ ਕਾਂਗਰਸ ਵੱਲ ਤੁਰਿਆ ਜਾ ਰਿਹਾ ਤੇ ਕੋਈ ਭਾਰਤੀ ਜਨਤਾ ਪਾਰਟੀ ਵੱਲ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਜੇ ਓਵਰ ਉਹ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਜੀ ਕਿ ਕਾਂਗਰਸ ਦਾ ਹੱਥ ਜਿਹੜਾ ਜੀ ਉਹ ਇਸ ਵੇਲੇ ਇਸ ਚੋਣ ਦੇ ਵਿੱਚ ਉੱਤੇ ਆ ਤੇ ਜੋ ਕੁਛ ਸੁੱਚਾ ਸਿਉਂ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਵਾਪਰਿਆ ਇਹ ਭਾਰਤੀ ਜਨਤਾ ਪਾਰਟੀ ਨੂੰ ਜੇ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਤੀਜੇ ਨੰਬਰ ਦੇ ਉੱਤੇ ਜਿਹੜਾ ਜੀ ਲਿਜਾ ਰਿਹਾ ਜੀ। ਤੇ ਅਸਰੋ ਤੇ ਅਸੀਂ ਵਾਪਸ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ। ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। 4082725000 ਸਟੂਡੀਓ ਦਾ ਫੋਨ ਨੰਬਰ ਹੈ। ਆਉਂਦੇ ਹਾਂ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਜੀ ਸਾਡੇ ਨਾਲ ਜੁੜੇ ਹੋਏ ਨੇ ਗੁਰਮੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ, ਇੱਕ ਮੂਵੀ ਆਈ ਸੀਗੀ ਜੋ ਬੋਲੇ ਸੋਨ ਨਿਹਾਲ ਸਨੀ ਦਿਓਲ ਦੀ, ਉਹਦੇ ਉੱਤੇ ਫੋਟੋਆਂ ਸੀਗੀਆਂ ਵੀ ਕੁੜੀਆਂ ਨੇ ਘੱਟ ਕੱਪੜੇ ਪਾਏ ਹੋਏ ਸੀ ਤੇ ਦਮਦਮੀ ਟਕਸਾਲ ਦੀਆਂ ਤੇ ਜਿਹੜੀ ਸਰਕਾਰ ਕਮੇਟੀ ਸੀ ਉਹਦੀਆਂ ਭਾਵਨਾਵਾਂ ਬੜੀਆਂ ਭੜਕੀਆਂ ਸੀ। ਸਿਨੇਮਿਆਂ ਦੇ ਵਿੱਚ ਜਾ ਕੇ ਪੋਸਟਰ ਪਾੜੇ ਸੀ। ਹੁਣ ਜੋ ਕੁਛ ਅਮਰਧਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰ, ਹੁਣ ਇਹਨਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਹੀਂ ਪੁੱਜੀ। ਹੁਣ ਕੋਈ ਨਹੀਂ ਬੋਲਿਆ, ਨਾ ਪੀਰ ਮੁਹੰਮਦ ਬੋਲਿਆ, ਨਾ ਕੋਈ ਦਮਦਮੀ ਟਕਸਾਲ ਵਾਲਾ ਬੋਲਿਆ, ਨਾ ਕੋਈ ਸਰਕਾਰ ਕਮੇਟੀ ਵਾਲਾ। ਹੁਣ ਇਹਨਾਂ ਦੀਆਂ ਭਾਵਨਾਵਾਂ ਕਿੱਥੇ ਚਲੀਆਂ ਗਈਆਂ? ਥੈਂਕ ਯੂ ਜੀ। ਉਹ ਖਾਸ ਵਰਗ ਦੇ ਵਾਸਤੇ ਭੜਕਦੀਆਂ ਨੇ ਜੀ ਜਿਹੜੀਆਂ ਇਹ ਭਾਵਨਾਵਾਂ। ਐਕਚੁਅਲੀ ਇਹ ਆ ਕਿ ਜਿਵੇਂ ਸਿਆਣੇ ਜਿਹੜਾ ਜੀ ਉਹ ਕਹਿੰਦੇ ਆ ਕਿ ਆਪੇ ਹੱਥੜੀਏ ਤੈਨੂੰ ਕੌਣ ਛਡਾਵੇ। ਇਹ ਜੋ ਕੁਛ ਸਾਹਮਣੇ ਆ ਰਿਹਾ ਨਾ ਜੀ, ਇਹ ਸੁਖਬੀਰ ਨੁਮਾ ਸਿਆਸਤ ਦਾ ਪਾਰਟ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੇ ਅਕਾਲੀ ਪੇਜ ਨੇ ਬਣੇ ਹੋਏ ਉਹਨਾਂ ਦੇ ਉੱਤੇ ਸ਼ੇਰ ਸਿੰਘ ਘੁਬਾਇਆ ਦੀ ਜਿਹੜੀ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੀਗੀ ਉਹਨੂੰ ਅਪਲੋਡ ਕੀਤਾ ਗਿਆ ਸੀਗਾ ਉਹਨਾਂ ਪੇਜਾਂ ਦੇ ਉੱਤੇ, ਭਾਵ ਕਿ ਉਹ ਇੱਕ ਸਾਜ਼ਿਸ਼ ਦੇ ਤਹਿਤ ਬਣਾਏ ਗਏ ਸੀ। ਜਿਹੜੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ ਨਾ ਜੀ, ਉਹ ਇਹ ਦੱਸਦੀਆਂ ਨੇ ਬਣਾਈ ਇਹ ਵੀ ਉਸੇ ਹੀ ਚੱਕਰ ਦੇ ਵਿੱਚ ਜਿਹੜਾ ਜੀ ਉਹ ਗਈ ਆ, ਪਰ ਜਿਹਦੇ ਰਾਹੀਂ ਬਣਵਾਈ ਉਹਦੇ ਤੋਂ ਇਹ ਲੀਕ ਆਊਟ ਹੋ ਗਿਆ ਜੀ। ਕਿਤੇ ਕੋਈ ਇਹ ਕਿਹਾ ਜਾ ਰਿਹਾ ਕਿ ਜਿਹੜਾ IT ਮਾਹਰ ਸੀਗਾ ਉਹਨੂੰ ਨੌਕਰ ਬਣਾ ਕੇ ਉੱਥੇ ਜਿਹੜਾ ਜੀ ਉਹ ਭੇਜਿਆ ਗਿਆ। ਉਹਨੇ ਕੈਮਰਾ ਵਗੈਰਾ ਫਿੱਟ ਕਰਕੇ ਜਿਹੜਾ ਜੀ ਇਹ ਸਭ ਕੁਛ ਬਣਾਇਆ ਦੱਸੀਦਾ। ਇਹ ਉਸ ਸਿਆਸਤ ਦਾ ਜਿਹੜਾ ਜੀ ਉਹ ਪਾਰਟ ਹੈ ਜਿਹੜੀ ਨਿਮਾਣਾ ਛੂਹ ਗਈ ਪਿਛਲੇ ਸਮੇਂ ਤੋਂ। ਸਵਾਲ ਜਿਹੜਾ ਨਾ ਜੀ ਉਹ ਆ ਕੇ ਇੱਥੇ ਅਟਕ ਜਾਂਦਾ ਹੈ
ਕਿ 10 ਨੰਬਰੀਆ ਜਿਹੜਾ ਸੀਗਾ ਉਹਨੂੰ SGPC ਦਾ ਮੈਂਬਰ ਕਿਉਂ ਬਣਾਇਆ ਗਿਆ, ਸਿਆਸਤਦਾਨ ਹੋਵੇ 100 ਵਾਰੀ ਹੋਵੇ, ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਜਿਹੜਾ ਸੀ ਉਹਨੂੰ ਕਿਉਂ ਬਣਾਇਆ ਗਿਆ। ਹੁਣ ਸਾਹਮਣੇ ਆ ਰਹੀਆਂ ਨੇ ਗੱਲਾਂ ਕਿ ਇਹਦੀ ਗੁੰਡਾਗਰਦੀ ਜਿਹੜੀ ਆ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉੱਥੇ ਕੰਮ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਦੰਦ ਕਥਾਵਾਂ ਨੇ। ਇਹ ਕਿਸੇ ਦੇ ਵੀ ਥੱਪੜ ਮਾਰ ਦਿੰਦਾ ਸੀਗਾ, ਕੁਛ ਵੀ ਕਰਦਾ ਸੀਗਾ, ਸਰਾਂ ਵਗੈਰਾ ਦੇ ਵਿੱਚ ਵੀ ਜਿਹੜਾ ਉਹ ਜਾਂਦਾ ਦੱਸੀਦਾ। ਅਜੇ ਥੋੜੇ ਹਫ਼ਤਿਆਂ ਦੀ ਗੱਲ ਹੈ ਜਦੋਂ ਇਹਨੇ ਅਕਾਲ ਤਖਤ ਦੇ ਮੂਹਰੇ ਜਿਹੜਾ ਸੀਗਾ ਜੀ ਉਹ ਇੱਕ ਢਾਡੀ ਦੇ ਹੱਥੋਂ ਮਾਈਕ ਜਿਹੜਾ ਜੀ ਖੋਲਿਆ ਸੀਗਾ। ਸੋ ਅੱਤ ਖੁਦਾ ਦਾ ਜਿਹੜਾ ਉਹ ਵੈਰ ਹੁੰਦਾ, ਇਹ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਜੇਕਰ ਹੁਣ ਜਿਹੜੀਆਂ ਆਈਆਂ ਨੇ, ਹਾਂ ਇਹ ਤੁਹਾਡੀ ਗੱਲ ਠੀਕ ਹੈ ਕਿ ਇਸ ਮਸਲੇ ਦੇ ਉੱਤੇ ਇਹ ਸੰਪਰਦਾਵਾਂ ਜਿਹੜੀਆਂ ਜੀ ਉਹ ਚੁੱਪ ਕਿਉਂ ਨੇ। ਦਮਦਮੀ ਟਕਸਾਲ ਦਾ ਕੋਈ ਬਿਆਨ ਇਹਦੇ ਉੱਤੇ ਨਹੀਂ ਆਇਆ, ਸਤਿਕਾਰ ਕਮੇਟੀ ਵਾਲੇ ਜਿਹੜੇ ਆ ਜੀ ਉਹ ਇਸ ਮਸਲੇ ਦੇ ਉੱਤੇ ਨਹੀਂ ਬੋਲੇ। ਜਥੇਦਾਰ ਕਹਿੰਦੇ ਮੈਂ ਅਜੇ ਪੰਜਾਬ ਤੋਂ ਬਾਹਰ ਹਾਂ, ਮੈਂ ਪੰਜਾਬ ਦੇ ਵਿੱਚ ਆਊਂਗਾ ਤੇ ਫਿਰ ਆ ਕੇ ਜਿਹੜਾ ਜੀ ਮੈਂ ਇਸ ਮਸਲੇ ਦੇ ਉੱਤੇ ਸਟੈਂਡ ਜਿਹੜਾ ਜੀ ਆਪਣਾ ਦੱਸਾਂਗੇ। ਤੁਰੰਤ ਉਹਨਾਂ ਨੇ ਸੱਦੀ ਤਾਂ ਹੈਗੀ ਆ ਮੀਟਿੰਗ, ਹੁਣ ਪਤਾ ਨਹੀਂ ਉਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਕੀ ਕੀਤਾ ਜਾਂਦਾ, ਜਾਂ ਇਹ ਕਹਿ ਲਓ ਕਿ ਉੱਪਰੋਂ ਹੁਕਮ ਜਿਹੜੇ ਆ ਜੀ ਉਹ ਕੀ ਆਉਂਦੇ ਆ। ਸਾਰੇ ਦੇ ਸਾਰੇ ਤੁਸੀਂ ਇਹ ਕਹਿ ਲਓ ਅਕਾਲੀ ਸਫਾਂ ਦੇ ਵਿੱਚ ਇਸ ਵੇਲੇ ਸੁੰਨ ਪਸਰੀ ਪਈ ਆ ਜੀ। ਸੋ ਜਦੋਂ ਉਧਰੋਂ ਕਹਿਣਗੇ ਤਾਂ ਹੀ ਉਹ ਬੋਲਣਗੇ। ਬਿਲਕੁਲ ਜੀ, ਜਾਂ 4 ਬੰਦੇ ਕਹਿਣਗੇ ਵੀ ਇਹ ਦੇਖਭਾਲ ਕਰਦੇ ਆ ਸਹੀ ਆ ਕਿ ਗਲਤ ਆ। ਤਾਂ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇਹ ਅਗਰ ਤੁਹਾਨੂੰ ਇਹ ਚੀਜ਼ ਦਾ ਪਤਾ ਹੋਵੇ, ਪਹਿਲਾਂ ਇਹ ਮਿਸਟਰ ਲੰਗਾ ਮੇਰੇ ਖਿਆਲ ਨਕਸਲਾਈਟ ਮੂਵਮੈਂਟ ਦੇ ਵਿੱਚ ਵੀ ਹੁੰਦੇ ਸੀਗੇ ਇਹ ਪਹਿਲੀਆਂ 'ਚ, ਅਗਰ ਤੁਹਾਨੂੰ ਪਤਾ ਹੋਵੇ ਤਾਂ ਦੱਸਿਓ। ਦੂਜੀ ਗੱਲ ਇਹ ਆ ਵੀ 1.5 ਘੰਟਾ ਇਹ ਉੱਥੇ ਚੰਡੀਗੜ੍ਹ ਅਦਾਲਤ ਦੇ ਵਿੱਚ ਬੈਠੇ ਰਹੇ ਨੇ। 10 ਮਿੰਟ ਦਾ ਰਸਤਾ ਹੈਗਾ ਉੱਥੋਂ ਦਾ ਆਪਣਾ ਮੋਹਾਲੀ ਦਾ ਪੰਜਾਬ ਪੁਲਿਸ ਦਾ। ਚਲੋ ਚੰਡੀਗੜ੍ਹ ਦੀ ਪੁਲਿਸ ਨੇ ਤਾਂ ਨਹੀਂ ਫੜਨਾ, ਪੰਜਾਬ ਪੁਲਿਸ ਦਾ 10 ਮਿੰਟ ਦਾ ਰਸਤਾ। ਤੇ ਪ੍ਰੈਸ ਨੂੰ ਪਤਾ ਲੱਗ ਗਿਆ, ਸੋਸ਼ਲ ਮੀਡੀਆ ਤੇ ਆ ਗਿਆ ਵੀ ਉੱਥੇ ਅਦਾਲਤ 'ਚ ਪਹੁੰਚੇ ਹੋਏ ਨੇ। ਕਿਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਇਹ ਚਾਲ ਤਾਂ ਨਹੀਂ ਵੀ ਇਲੈਕਸ਼ਨ ਜਿੱਤ ਲਈ ਇਹਨੂੰ ਭਜਾਉਂਦੇ ਫਿਰੀ ਜਾਓ ਤਾਂ ਕਿ ਮੁੱਦਾ ਇਹਦਾ ਗਰਮ ਰਹੇ ਜੀ। ਇਹਦੇ ਬਾਰੇ ਦੱਸਿਓ ਜੀ। ਕੱਟਿਓ ਨਾ ਜੀ, ਸੁਣਨਾ। ਥੈਂਕ ਯੂ ਜੀ। ਹੋ ਸਕਦਾ ਜੀ ਤੁਹਾਡਾ ਜਿਹੜਾ ਸਵਾਲ ਹੈ ਉਹਦੇ ਵਿੱਚ ਜਵਾਬ ਤਾਂ ਜਿਹੜਾ ਜੀ ਉਹ ਛਿਪਿਆ ਹੋਇਆ ਕਿਤੇ ਨਾ ਕਿਤੇ। ਈਵਨ ਚੰਡੀਗੜ੍ਹ ਦੀ ਪੁਲਿਸ ਵੀ ਇਹਨੂੰ ਗ੍ਰਿਫਤਾਰ ਕਰ ਸਕਦੀ ਸੀ ਜੀ। ਉਹ ਮੁਲਕ ਦੀ ਪੁਲਿਸ ਹੀ ਆ, ਉਹਨੂੰ ਜੇਕਰ ਇਹ ਜਿਹੜਾ ਜੀ ਉੱਥੋਂ ਦੇ SSP ਨੇ ਉਹ ਹਦਾਇਤ ਦਿੰਦੇ ਕਿ ਇਸ ਤਰੀਕੇ ਨਾਲ, ਕਿਉਂਕਿ ਫੇਸਬੁੱਕ ਦੇ ਉੱਤੇ ਤਾਂ ਨਾਲ ਦੀ ਨਾਲ ਜਿਹੜਾ ਜੀ ਆਉਣਾ ਸ਼ੁਰੂ ਹੋ ਗਿਆ ਸੀਗਾ ਜਦੋਂ 1 ਘੰਟਾ ਤੇ ਇਹ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਰਿਹਾ ਔਰ ਇਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਜਿੱਥੋਂ ਤੱਕ ਗੱਲ ਹੈ ਜੀ ਨਕਸਲਾਈਟ ਮੂਵਮੈਂਟ ਦੇ ਨਾਲ, ਮੇਰੇ ਕੋਲੇ ਉਹਦੀ ਤਾਂ ਕੋਈ ਜਾਣਕਾਰੀ ਨਹੀਂ ਹੈਗੀ, ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਖਾੜਕੂ ਸਫਾਂ ਦੇ ਵਿੱਚ ਜਿਹੜਾ ਇਹ ਵਿਚਰਦਾ ਰਿਹਾ ਵਲਟੋਹਾ, ਤੇ ਇਹ ਵੀ ਜਿਹੜਾ ਜੀ ਇਹ ਕਿਹਾ ਜਾਂਦਾ ਕਿ ਉਸ ਟਾਈਮ ਇਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਇਹਨੇ ਖਾਸ ਤੌਰ ਦੇ ਉੱਤੇ ਕੋਈ ਵੱਡਾ ਅਹਿਸਾਨ ਕੀਤਾ ਸੀਗਾ, ਕਿਉਂਕਿ ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਤੁਹਾਡੇ ਕੋਲੇ ਪੁਖਤਾ ਕੋਈ ਸਬੂਤ ਨਹੀਂ ਹੈਗੇ ਉਨੀ ਦੇਰ ਤੱਕ ਉਹ ਗੱਲ ਕਰਨੀ ਜਿਹੜੀ ਉਹ ਠੀਕ ਨਹੀਂ ਹੁੰਦੀ ਕਿ ਕੀ ਇਹਨੇ ਮਦਦ ਕੀਤੀ ਸੀ। ਪਤਾ ਸਭ ਨੂੰ ਹੈ ਜੀ ਕਿਹੋ ਜਿਹੀ ਮਦਦ ਕੀਤੀ। ਮੁੜ ਕੇ ਜਦੋਂ ਵਸਣ ਸਿੰਘ ਜਫਰਵਾਲ ਜਿਹੜਾ ਜੀ ਆਇਆ, ਉਦੋਂ ਇਹਦੇ ਉਹ ਘਰ ਦੇ ਵਿੱਚ ਜਿਹੜਾ ਰਿਹਾ ਇਹਨੇ ਪੁਲਿਸ ਦੇ ਕੋਲੇ ਪੇਸ਼ ਕਰਵਾਇਆ ਸੀਗਾ। ਇਹ ਤੇ ਇੱਕ ਹੋਰ ਅਹਿਮ ਅਕਾਲੀ ਆਗੂ ਜਿਹਦੀ ਕਾਫੀ ਇਸ ਵੇਲੇ ਵੀਡੀਓ ਜਿਹੜੀ ਉਹ ਚੱਲ ਰਹੀ ਆ, ਜਿਹੜਾ ਸੋਸ਼ਲ ਮੀਡੀਆ ਕਹਿੰਦੇ ਆ, ਇਹਨਾਂ ਦੋਨਾਂ ਦੀ ਜਿਹੜੀ ਇਹ ਇਕਜੁੱਟ ਜਿਹੜਾ ਜੀ ਉਹ ਰਹੇ ਨੇ, ਬੜੇ ਨੇੜਲੇ ਨੇ। ਔਰ ਜਲੰਧਰ ਵਿਚਲੇ ਇੱਕ ਡਾਕਟਰ ਦੇ ਕੋਲੇ ਇਹਨਾਂ ਦਾ ਬਹੁਤ ਜਿਹੜਾ ਜੀ ਉਹ ਆਉਣਾ ਜਾਣਾ ਸੀਗਾ। ਉਹ ਡਾਕਟਰ ਕੀ ਆ, ਉੱਥੇ ਇਹਨਾਂ ਦਾ ਆਉਣਾ ਜਾਣਾ ਕਿਉਂ ਸੀਗਾ, ਇਹ ਗੱਲਾਂ ਸ਼ਾਇਦ ਹੋ ਸਕਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਜਾਣ। ਆਉਣਗੀਆਂ, ਭੇਦ ਬਥੇਰੇ ਨੇ। ਇਹਨਾਂ ਹੈ ਕਿ ਇਹਨਾਂ ਦੀ ਜਿਹੜੀ ਗੁੰਡਾਗਰਦੀ ਹੈ ਨਾ ਉਹ ਬੋਲਣ ਨਹੀਂ ਸੀ ਦਿੰਦੀ ਬਹੁਤਿਆਂ ਨੂੰ। ਪਹਿਲਾਂ ਕਿਤੇ ਇਹਦੇ ਹਲਕੇ ਦੇ ਵਿੱਚ ਜਾ ਕੇ ਪੁੱਛੋ, ਹਰ ਪਿੰਡ ਦੇ ਵਿੱਚ ਤੁਹਾਨੂੰ ਸੈਂਕੜਿਆਂ ਦੇ ਰੂਪ ਦੇ ਵਿੱਚ ਜਿਹੜੇ ਜੀ ਉਹ ਕੇਸ ਮਿਲ ਜਾਣਗੇ ਜਿਹੜੇ ਇਹਨਾਂ ਨੇ ਕਰਾਏ ਹੋਏ ਆ। ਅੱਜ ਤਾਂ ਇਹ ਕਹਿੰਦੇ ਆ ਕਿ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਉਸੇ ਹੀ ਪੰਜਾਬ ਪੁਲਿਸ ਦੇ ਮੋਢੇ ਤੇ ਰੱਖ ਕੇ ਤਾਂ ਇਹ ਚਲਾਉਂਦੇ ਰਹੇ ਆ ਜੀ। ਜੀ ਤੇ ਅੱਗੇ ਸਾਡੇ ਨਾਲ ਜੁੜੇ ਨੇ ਮਨਰਾਜ ਕੰਗ। ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਦਾਸਪੁਰ ਪਾਰਲੀਮੈਂਟ ਉੱਥੇ ਜਦੋਂ ਅਸੀਂ ਕਾਲ ਕਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੜਾਈ ਅਕਾਲੀ ਤੋਂ ਕਿ ਆਮ ਆਦਮੀ ਪਾਰਟੀ ਦੀਆਂ ਹੱਥ ਪੈਰੋਂ ਮਾਰ ਰਹੀ। ਇਹ ਜਿਹੜਾ ਵਿਸਾ ਸਿੰਘ ਵਲਟੋਆ ਉਹ ਕਹਿੰਦਾ ਗੱਲ ਹੀ ਬਣੀ ਆ ਤੇ ਮੈਂ ਸੁੱਕੀ ਰਹਿੰਦਾ ਸਿੰਦਰ ਕੌਰ ਨੇ ਬਣਾਈ। ਇਹ ਕੀ ਮਤਲਬ ਖਵਾਜੇ ਵਾਲੀ ਗੱਲ ਨਹੀਂ ਜਿਹੜੀ ਕਰ ਰਿਹਾ ਵਿਸਾ ਸਿੰਘ? ਥੈਂਕ ਯੂ ਜੀ। ਮੈਨੂੰ ਨਹੀਂ ਸੁਣਿਆ ਤਾਂ ਜੀ, ਪਲੀਜ਼ ਰਿਪੀਟ ਕਰਨਾ। ਉਹ ਕਹਿੰਦੇ ਕਿਸੇ ਨੂੰ ਕਾਲ ਕੀਤੀ ਸੀਗੀ ਉੱਥੇ ਤੇ ਉਹ ਕਹਿੰਦੇ ਸੀਗੇ ਵੀ 2 ਪਾਰਟੀਆਂ ਦੇ ਵਿੱਚ ਮੁਕਾਬਲਾ, ਆਮ ਆਦਮੀ ਪਾਰਟੀ ਕਿਤੇ ਵੀ ਨਜ਼ਰ ਨਹੀਂ ਆਉਂਦੀ, ਇੱਕ ਕੋਈ ਸੁੱਖੀ ਰੰਧਾਵਾ ਦੀ ਉਹਨੇ ਗੱਲ ਕੀਤੀ ਹੈ। ਦੇਖੋ ਇਹ ਤਾਂ ਸਾਹਮਣੇ ਆ ਜਾਣਾ ਜੀ, ਆਪਣੀ 11 ਤਰੀਕ ਨੂੰ ਵੋਟਾਂ ਜਿਹੜੀਆਂ ਜੀ ਉਹ ਪੈ ਜਾਣੀਆਂ, ਕਿਹਦੇ ਵਿਚਾਲੇ ਜਿਹੜਾ ਜੀ ਉਹ ਮੁਕਾਬਲਾ ਹੈ, ਕਿਹਨੇ ਜਿੱਤਣੀ ਹੈ। ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਸੀਟ
ਜਿੱਤ ਰਹੀ ਹੈ। ਕੱਲ ਨੂੰ ਕੁਛ ਬਹੁਤ ਵੱਡਾ ਉਲਟ ਫੇਰ ਹੋ ਜਾਵੇ ਤੇ ਕਹਿ ਨਹੀਂ ਸਕਦੇ। ਗਿਣੀ ਤਾਂ ਜਿਹਨੇ ਜਿੱਤਣੀ ਆ ਉਹ ਵੀ ਜਾਣੀ ਆ ਜੀ, ਦੂਜੇ ਨੰਬਰ ਤੇ ਕੌਣ ਆਉਂਦਾ, ਤੀਜੇ ਤੇ ਕੌਣ ਆਉਂਦਾ, ਇਹਦਾ ਤਾਂ ਕੋਈ ਬਹੁਤੇ ਮਾਇਨੇ ਨਹੀਂ ਹੈ। ਜੀ ਜੀ ਬਿਲਕੁਲ। ਉੱਥੇ ਲੋਕਾਂ ਦੇ ਵਿੱਚੋਂ ਐਸਟੀਮੇਟ ਜਿਹਾ ਜ਼ਰੂਰ ਲੱਗ ਜਾਂਦਾ ਹੈ, ਸਰਵੇ ਹੋ ਜਾਂਦਾ ਹੈ ਕਿ ਕੌਣ ਅੱਗੇ ਜਾ ਰਿਹਾ। ਅੱਗੇ ਸਾਡੇ ਨੇ ਜਿਹੜੇ ਨੇ ਰਾਜ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੇਰਾ ਜੀ ਪੰਨੂ ਸਾਹਿਬ ਦਾ ਸਵਾਲ ਹੈ ਵੀ ਕਿਸਾਨਾਂ ਦਾ ਅੰਦੋਲਨ ਹਜੇ ਚੱਲਦਾ, ਜੇ ਉਹਨਾਂ ਦਾ ਅੰਦੋਲਨ ਚੱਲਦਾ ਉਹ ਪਟਿਆਲੇ ਦੀ ਬਜਾਏ ਉਹ ਗੁਰਦਾਸਪੁਰ ਕਿਉਂ ਨਹੀਂ ਜਾਂਦੇ? ਤੇ ਦੂਜਾ ਮੇਰਾ ਸਵਾਲ ਇਹ ਹੈ ਜੀ, ਇਸ ਤਰ੍ਹਾਂ ਦੀ ਇੱਕ ਵੀਡੀਓ ਲੰਗਾਹ ਦੀ ਵੀ ਆਈ ਸੀਗੀ, ਉਹ ਉਹਨੂੰ ਦਬਾ ਦਿੱਤਾ ਸੀਗਾ, ਤੇ ਇਹਦੇ ਵਿੱਚ ਕੋਈ ਬੜਾ ਫਰਕ ਤਾਂ ਹੈ ਨਹੀਂ ਇਹਨਾਂ ਦੇ ਵਿੱਚ। ਲੰਗਾਹ ਦੀ ਗਵਾਇਆ ਦੀ ਆਈ ਸੀ, ਘਬਾਇਆ ਦੀ, ਹਾਂਜੀ ਸੋਰੀ ਘਬਾਇਆ ਦੀ ਉਹ ਆਈ ਸੀ, ਉਹਦੇ ਵਿੱਚ ਇਹਨਾਂ 'ਚ ਫਰਕ ਤਾਂ ਕੋਈ ਹੈ ਨਹੀਂ, ਉਹਨੂੰ ਦਬਾ ਦਿੱਤਾ ਸੀ ਉਸ ਟਾਈਮ। ਹੁਣ ਕਾਂਗਰਸੀਆਂ ਤੇ ਅਕਾਲੀਆਂ ਕੋਲੇ ਦੋਵਾਂ ਕੋਲੇ ਇੱਕ ਹੋ ਗਿਆ ਜੀ। ਥੈਂਕ ਯੂ ਜੀ। ਇਹ ਸਵਾਲ ਸੀਗਾ ਜੀ। ਜਿਹੜਾ ਜਿੱਥੋਂ ਤੱਕ ਤੁਸੀਂ ਗੱਲ ਕਿਸਾਨ ਅੰਦੋਲਨ ਦੀ ਕੀਤੀ ਹੈ ਜੀ, ਉਹ ਜਿਹੜਾ ਇੱਥੇ 5 ਦਿਨ ਦਾ ਮੋਰਚਾ ਲੱਗਿਆ ਸੀਗਾ ਜੀ, ਉਸ ਤੋਂ ਬਾਅਦ ਉਹ 1 ਮਹੀਨੇ ਦਾ ਅਲਟੀਮੇਟਮ ਦੇ ਕੇ ਜਿਹੜਾ ਉਹ ਉੱਠ ਗਿਆ। ਇਹ ਗੱਲ ਤੁਹਾਡੀ ਠੀਕ ਹੈ ਕਿ ਇਹ ਜਥੇਬੰਦੀਆਂ ਜਿਹੜੀਆਂ ਮੇਨ ਅਟਰੈਕਟ ਉੱਥੇ ਕਰ ਸਕਦੀਆਂ ਸਨ ਗੁਰਦਾਸਪੁਰ, ਅਜੇ ਤੱਕ ਤਾਂ ਕਿਸੇ ਕਿਸਮ ਦਾ ਕਿਸੇ ਜਥੇਬੰਦੀ ਨੇ ਨਹੀਂ ਕਿਹਾ ਕਿ ਉਹ ਗੁਰਦਾਸਪੁਰ ਜਾ ਕੇ ਜਿਹੜਾ ਜੀ ਉਹ ਐਜੀਟੇਸ਼ਨ ਨੂੰ ਅੱਗੇ ਤੋਰਨਗੇ। ਸ਼ਾਇਦ ਝੋਨੇ ਦੀ ਫਸਲ ਜਿਹੜੀ ਆ ਜੀ ਉਹ ਪੱਕ ਰਹੀ ਆ, ਕਿਸਾਨਾਂ ਦੇ ਕੰਮ ਜਿਹੜੇ ਆ ਜੀ ਉਹ ਵੀ ਇੱਥੇ ਹੈਗੇ ਆ ਖੇਤਾਂ ਦੇ ਵਿੱਚ, ਇਸ ਕਰਕੇ ਵੀ ਸ਼ਾਇਦ ਜਿਹੜਾ ਜੀ ਮਹੀਨੇ ਦਾ ਸਮਾਂ ਦਿੱਤਾ ਗਿਆ ਕਿ ਉਹਨਾਂ ਨੇ ਕੰਮ ਵੀ ਕਰਨੇ, ਝੋਨੇ ਵਗੈਰਾ ਦੀ ਫਸਲ ਜਿਹੜੀ ਆ ਉਹ ਨਿਬੇੜ ਲੈਣ, ਫੇਰ ਜਿਹੜਾ ਉਸ ਪਾਸੇ ਵੱਲ ਨੂੰ ਤੁਰਨਗੇ। ਜਿਹੜੀ ਸ਼ੇਰ ਸਿੰਘ ਘਬਾਇਆ ਦੀ ਤੁਸੀਂ ਜਿਹੜੀ ਗੱਲ ਕਰਦੇ ਹੋ, ਉਹ ਵੀ ਇਸੇ ਤਰ੍ਹਾਂ ਦੀ ਜਿਹੜੀ ਵੀਡੀਓ ਸੀਗੀ ਜੀ। ਇਹ ਚਰਚਾ ਬੜਾ ਚੱਲਦਾ ਰਹਿੰਦਾ ਹੈ ਕਿ ਇਹ ਜਿਹੜੀ ਸਿਆਸਤ ਪਿਛਲੇ ਕੋਈ 10 ਸਾਲਾਂ ਤੋਂ ਸਟਾਰਟ ਹੋਈ ਹੈ, ਖਾਸ ਤੌਰ ਦੇ ਉੱਤੇ ਅਕਾਲੀ ਦਲ ਦੀ ਸਿਆਸਤ, ਇਹਨਾਂ ਚੀਜ਼ਾਂ ਦੇ ਦੁਆਲੇ ਜਿਹੜਾ ਜੀ ਉਹ ਘੁੰਮਦੀ ਆ। ਜਿਹੜਾ ਮੈਂ ਤੁਹਾਨੂੰ ਇਸ਼ਾਰਾ ਪਹਿਲਾਂ ਵੀ ਕੀਤਾ ਜੀ ਕਿ ਜਿਹੜੀ ਸੁੱਚਾ ਸਿਉਂ ਨਿਗਾਹ ਦੀ ਇਹ ਵੀਡੀਓ ਆ, ਇਹ ਕਿਹਾ ਜਾਂਦਾ ਕਿ ਇੱਕ ਜਿਹੜਾ IT ਦਾ ਮਾਹਰ ਸੀਗਾ ਉਹਨੂੰ ਨੌਕਰ ਬਣਾ ਕੇ ਉੱਥੇ ਭੇਜਿਆ ਗਿਆ, ਉਹ ਕੁਛ ਮਹੀਨੇ ਉੱਥੇ ਨੌਕਰ ਲੱਗਿਆ ਰਿਹਾ ਔਰ ਉਹਦੇ ਕੋਲੋਂ ਇਹ ਜਿਹੜਾ ਜੀ ਕੈਮਰਾ ਵਗੈਰਾ ਫਿੱਟ ਕਰਾਇਆ ਗਿਆ, ਕਿਸੇ ਹੋਰ ਨੇ ਨਹੀਂ ਕਰਾਇਆ। ਇਹ ਉਸੇ ਪਾਰਟੀ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲੱਗਦਾ ਗਾ। ਬਾਹਰ ਨਿਕਲ ਗਈ ਗੱਲ ਉਹ ਜਿਹੜੀ ਬਾਅਦ ਵਾਲੀ ਆ। ਇਹ ਚੀਜ਼ ਦਾ ਚਰਚਾ ਚੱਲਦਾ ਰਹਿੰਦਾ ਕਿ ਜਿਹੜੇ ਨੇਤਾ ਨੇ, ਜਿਹੜੇ ਖਾਸ ਤੌਰ ਦੇ ਉੱਤੇ ਵੱਡੇ ਨੇਤਾ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਰੱਖੀਆਂ ਹੋਈਆਂ ਨੇ ਬਣਾ ਕੇ। ਜੇ ਇਹਦੇ ਵਿੱਚ ਸੱਚਾਈ ਹੈ ਇਹਨਾਂ ਗੱਲਾਂ ਦੇ ਵਿੱਚ, ਤਾਂ ਮੇਰਾ ਖਿਆਲ ਏਦੂ ਵੱਡੀ ਲਾਹਨਤ ਜਿਹੜੀ ਆ ਜੀ ਉਹ ਕੋਈ ਹੋਰ ਨਹੀਂ ਹੋ ਸਕਦੀ ਕਿ ਜੇ ਬਹੁਤ ਸਾਰੇ ਨੇਤਾ ਦੀਆਂ ਹੈਗੀਆਂ ਨੇ, ਇਟ ਮੀਨਸ ਇਹ ਸਮਝਿਆ ਜਾਵੇ ਕਿ ਇਹ ਕੁਛ ਹੀ ਜਿਹੜਾ ਜੀ ਉਹ ਨੇਤਾਵਾਂ ਦੇ ਕੋਲੇ ਰਹਿ ਗਿਆ। ਮੇਰਾ ਖਿਆਲ ਜਿਹੜੀਆਂ ਜੀ ਜਿਨ੍ਹਾਂ ਲੋਕਾਂ ਨੇ ਲੋਕਾਂ ਨੂੰ ਰਿਪਰੈਜ਼ੈਂਟ ਜਿਹੜਾ ਜੀ ਉਹ ਕਰਨਾ ਹੁੰਦਾ, ਲੋਕਾਂ ਨੂੰ ਇਨਸਾਫ ਦੇਣਾ ਹੁੰਦਾ, ਉਹਨਾਂ ਦੇ ਕੰਮ ਕਰਾਉਣੇ ਹੁੰਦੇ ਆ, ਤੇ ਫਿਰ ਉਹ ਲੋਕਾਂ ਦੇ ਕੰਮ ਜਿਹੜੇ ਆ ਜੀ ਇਸ ਤਰੀਕੇ ਦੇ ਨਾਲ ਕਰਾਉਣਗੇ। ਜੋ ਕੁਛ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਕਿ ਉਹਨੇ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਚਾਹੀਦੀ ਸੀ, ਜਿਹਦੇ ਕਰਕੇ ਇਹਦੇ ਸੰਪਰਕ ਦੇ ਵਿੱਚ ਆਈ। ਇੱਕ ਦੂਜਾ ਜਿਹੜਾ ਜੀ ਇੱਥੇ ਸਵਾਲ ਇੱਕ ਵੱਡਾ ਇਹ ਵੀ ਖੜਾ ਹੁੰਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਸ਼ਾਰਟਕਟ ਜਿਹੜਾ ਜੀ ਉਹ ਇਹਨਾਂ ਚੰਦ ਕੁ ਔਰਤਾਂ ਨੇ ਵੀ ਅਪਣਾ ਲਿਆ ਵੀ ਆਹ ਤਰੀਕਾ ਠੀਕ ਹੈ? ਜੀ ਜੀ। ਤਾਂ ਜਿਸ ਤਰ੍ਹਾਂ ਤੁਸੀਂ ਆ ਵੀਡੀਓ ਦੀ ਗੱਲ ਕੀਤੀ ਆ, ਤੁਹਾਨੂੰ ਯਾਦ ਹੋਣਾ ਕਿ ਇਲੈਕਸ਼ਨ ਦੇ ਟਾਈਮ 'ਤੇ ਇਹ ਅਕਾਲੀ ਦਲ ਵੱਲੋਂ ਕੁਝ ਇਹਨਾਂ ਦੇ ਲੀਡਰ ਕਹਿੰਦੇ ਸੀ ਕਿ ਸਾਡੇ ਕੋਲ ਇਸ ਤਰ੍ਹਾਂ ਦੀਆਂ ਬਹੁਤ ਵੀਡੀਓ ਪਈਆਂ ਆ, ਬਹੁਤ ਸਾਰਿਆਂ ਦੀਆਂ ਵੀਡੀਓ ਪਈਆਂ ਆ, ਸ਼ਾਇਦ ਉਹਨਾਂ ਦੇ ਵਿੱਚੋਂ ਇਹ ਇੱਕ ਹੋਵੇ। ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਇੱਕ ਆ ਜਿਹੜਾ ਪੋਲਿਊਸ਼ਨ ਬੋਰਡ ਵਾਲੇ ਜੱਟਾਂ ਦੁਆਲੇ ਤਾਂ ਬੜਾ ਹੋਇਓ ਆ। ਇੱਕ ਤਾਂ ਕਹਿੰਦੇ ਉਹ ਤਲਵੰਡੀ ਵਾਲਾ ਪਲਾਂਟ ਜਿਹੜਾ ਰਾਤ ਨੂੰ ਸਵਾਹ ਚਿਮਨੀਆਂ 'ਚ ਸੁੱਟ ਦਿੰਦੇ ਤੇ ਉੱਥੇ ਜੱਟਾਂ ਦਾ ਨਰਮਾ ਬਹੁਤ ਖਰਾਬ ਕਰਤਾ 2 ਏਕੜ। ਤੇ ਦੂਜਾ ਜੇ ਇਹ ਜਿੰਨੀ ਕੁ ਪਰਾਲੀ ਪੋਲਿਊਸ਼ਨ ਫੈਲਾਉਂਦੀ ਆ, ਜੇ 3 ਸਟੇਟਾਂ ਦੇ ਪਟਾਕੇ ਇਹ ਸਾਲ ਦੇ ਗਿਣ ਲੈਣ, ਜਿੱਦਾਂ ਹੁਣ ਦਰਬਾਰ ਸਾਹਿਬ ਤਾਂ ਆਏ ਮਹੀਨੇ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ, ਅਸਤਬਾਜ਼ੀ ਹੁੰਦੀ ਰਹਿੰਦੀ ਆ। ਪੰਜਾਬ 'ਚ ਹੁਣ ਦੁਸਹਿਰਾ, ਦੀਵਾਲੀ, ਬਹੁਤ ਪਟਾਕੇ ਚੱਲਣੇ ਆ। ਕੀ ਇਹ ਪਰਾਲੀ ਨਾਲੋਂ ਪੋਲਿਊਸ਼ਨ ਘੱਟ ਹੈ? ਇਹਦੇ ਦੁਆਲੇ ਪੋਲਿਊਸ਼ਨ ਬੋਰਡ ਕਿਉਂ ਨਹੀਂ ਕੋਈ ਕਾਰਵਾਈ ਕਰਦਾ ਜੀ? ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਬਿਲਕੁਲ ਜੀ, ਦੇਖੋ ਇਹ ਸਵਾਲ ਤਾਂ ਬਹੁਤ ਵੱਡੇ ਨੇ। ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ, ਚੰਗੀ ਗੱਲ ਆ, ਉਹ ਸਖਤ ਹੋਇਆ। ਅਸੀਂ ਤਾਂ ਪਰਸਨਲ ਤੌਰ ਤੇ ਪੁੱਛੋ, ਮੈਂ ਤਾਂ ਸਿਫਤ ਕਰਦਾ ਇਸ ਗੱਲ ਦੀ ਕਿ ਕੋਈ ਜਿਹੜਾ ਜੀ ਇਸ ਤਰ੍ਹਾਂ ਦਾ ਜਿਹੜਾ ਟ੍ਰਿਬਿਊਨਲ ਆ ਉਹਨੇ ਨੋਟਿਸ ਲੈਣਾ ਸ਼ੁਰੂ ਕੀਤਾ ਪੋਲਿਊਸ਼ਨ ਦਾ। ਪਰ ਸਿਰਫ ਪਰਾਲੀ ਵਾਲਿਆਂ ਦੇ ਦੁਆਲੇ ਹੋ ਜਾਣਾ ਇਹਨੂੰ ਤਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦੀਵਾਲੀ ਆਉਣ ਵਾਲੀ ਆ। ਮੈਂ ਗੱਲ ਕਰ ਰਿਹਾ ਸੀ ਪਹਿਲਾਂ ਵੀ, ਸਾਡੇ ਇੱਥੇ ਪਟਿਆਲੇ ਦੇ ਵਿੱਚ ਅੱਜ ਕੱਲ੍ਹ ਜਿਹੜਾ ਜੀ ਪਟਾਕਿਆਂ ਵਾਲੀਆਂ ਦੇ ਦੁਕਾਨਾਂ ਸ਼ਹਿਰੋਂ ਕੱਢਤੀਆਂ ਨੇ, ਉਹ ਬਾਹਰ ਆ ਕੇ ਸ਼ਹਿਰ ਦੇ ਇੱਕ ਗਰਾਊਂਡ ਦੇ ਵਿੱਚ ਲੱਗਦੀਆਂ ਨੇ ਤੇ ਟੀਨਾਂ ਦੀਆਂ ਬਣੀਆਂ ਇਹ ਜਿਹੜੀਆਂ ਦੁਕਾਨਾਂ ਨੇ, ਓਡੀ ਵੱਡੀ ਮਾਰਕੀਟ ਹੈ ਜਿੱਡੀ ਵੱਡੀ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਆ ਜੀ ਉਹ ਹੁੰਦੀ ਆ। ਅੰਨ੍ਹੇਵਾਹ ਲੋਕਾਂ ਨੇ ਬੋਰੀਆਂ ਭਰ ਕੇ ਉੱਥੋਂ ਪਟਾਕਿਆਂ ਦੀਆਂ ਜਿਹੜੀਆਂ ਹਜ਼ਾਰਾਂ ਰੁਪਈਏ ਦੀਆਂ ਖਰੀਦਣੀਆਂ ਨੇ, ਕਰੋੜਾਂ ਨਹੀਂ ਅਰਬਾਂ ਰੁਪਈਆ ਇੱਕ ਰਾਤ ਦੇ ਵਿੱਚ ਲੋਕਾਂ ਨੇ ਫੂਕ ਕੇ ਸਵੇਰ ਨੂੰ ਜਿਹੜਾ ਜੀ ਉਹ ਹੱਸ ਕੇ ਕਹਿ ਛੱਡਣਾ
ਅਸੀਂ ਤਾਂ ਜੀ 10,000 ਦੇ ਪਟਾਕੇ ਚਲਾਤੇ, ਅਸੀਂ 5,000 ਦੇ ਪਟਾਕੇ ਚਲਾਤੇ, ਨਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਉਹ ਦਿਸਿਆ ਨਾ ਦਿਸਣਾ। ਇੱਥੇ ਲੀਗਲ ਤੇ ਇਲੀਗਲ ਚੱਲਦੀਆਂ ਪਟਾਕਾ ਫੈਕਟਰੀਆਂ ਜਾਂ ਫਿਰ ਚਾਈਨਾ ਤੋਂ ਆਉਂਦਾ ਜਿਹੜਾ ਸਮਾਨ ਹੈ ਉਹ ਕੋਈ ਸਰਹੱਦ ਲੰਘ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਹੀਂ ਆਉਂਦਾ, ਸਰਕਾਰ ਦੇ ਛਾਨਣੇ ਦੇ ਵਿੱਚੋਂ ਦੀ ਲੰਘ ਕੇ ਆਉਂਦਾ। ਸਰਕਾਰ ਨੂੰ ਉਹ ਪੋਲਿਊਸ਼ਨ ਜਿਹੜਾ ਜੀ ਉਹ ਨਹੀਂ ਦਿਸਦਾ। ਆ ਸਰਸੇ ਵਾਲੇ ਦੀ ਜਦੋਂ ਤਲਾਸ਼ੀ ਹੋਈ ਆ ਉਹਦੇ ਅੰਦਰੋਂ ਵੀ ਇੱਕ ਪਟਾਕਾ ਫੈਕਟਰੀ ਫੜੀ ਆ ਜਿਹੜੀ ਕਿ ਗੈਰ ਕਾਨੂੰਨੀ ਸੀਗੀ, ਕਿਉਂਕਿ ਉਹਨੂੰ ਪਤਾ ਇਹ ਤੋਂ ਕਮਾਈ ਹੁੰਦੀ ਆ ਬਹੁਤ। ਇਹ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਕਾਰੋਬਾਰ ਹੈ। ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪਟਾਕਿਆਂ ਦੇ ਉੱਤੇ ਮੁਲਕ ਭਰ ਦੇ ਵਿੱਚ ਕੰਪਲੀਟ ਪਾਬੰਦੀ ਲਾਉਂਦਾ ਹੈ ਤੇ ਮੇਰਾ ਖਿਆਲ ਕਿਸਾਨਾਂ ਨੂੰ ਪਰਾਲੀ ਸਾੜਨ ਵਾਲੇ ਮਾਮਲੇ ਦੇ ਉੱਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਲਿਖ ਕੇ ਦੇ ਦੇਣਾ ਚਾਹੀਦਾ ਕਿ ਲੈ ਭਾਈ ਅੱਜ ਅਸੀਂ ਡੱਕਾ ਨਹੀਂ ਸਾੜਨ ਦਿੰਦੇ ਪਰਾਲੀ ਦਾ, ਪਰ ਉਦੋਂ ਪਹਿਲਾਂ ਸ਼ਿਕੰਜਾ ਜਿਹੜਾ ਜੀ ਇਸ ਚੀਜ਼ ਦੇ ਉੱਤੇ ਕੱਸਿਆ ਜਾਵੇ ਕਿ ਇੰਨਾ ਪਟਾਕਾ ਅਰਬਾਂ ਰੁਪਈਏ ਦਾ ਜਿਹੜਾ ਜੀ ਇੱਕ ਦਿਨ 'ਚ ਫੂਕ ਦਿੱਤਾ ਜਾਂਦਾ। ਕੰਪਲੀਟ ਪਾਬੰਦੀ ਇਹਦੇ ਉੱਤੇ ਹੋਣੀ ਚਾਹੀਦੀ ਆ। ਮੈਂ ਤਾਂ ਤੁਹਾਨੂੰ ਇਹ ਸੱਦਾ ਦਊਂਗਾ ਕੈਨੇਡਾ ਅਮਰੀਕਾ ਸਾਰੇ ਵਸਦੇ ਲੋਕਾਂ ਨੂੰ, ਉੱਥੇ ਵੀ ਇਹ ਜਿਹੜੀ ਪ੍ਰਥਾ ਹੈ ਨਾ ਪਤਾ ਨਹੀਂ ਕਿੱਥੋਂ ਜਿਹੜੀ ਆ ਕੇ ਪਟਾਕਿਆਂ ਵਾਲੀ ਜਿਹੜੀ ਉਹ ਆਉਣੀ ਸ਼ੁਰੂ ਹੋ ਗਈ ਆ। ਹੁਣੇ ਇਹਨੂੰ ਮੁੱਢਲੇ ਰੂਪ ਦੇ ਵਿੱਚ ਡੱਕ ਲਓਗੇ ਤੇ ਚੰਗੇ ਰਹੋਗੇ, ਨਹੀਂ ਤਾਂ ਕੁਝ ਸਮੇਂ ਤੋਂ ਬਾਅਦ ਇਹ ਹੌਲੀ ਹੌਲੀ ਜਿਹੜੀ ਹੈ ਜੀ ਵੱਡੀ ਹੁੰਦੀ ਜਾਣੀ ਆ। ਪਟਾਕਿਆਂ ਦਾ ਤਿਉਹਾਰਾਂ ਦੇ ਨਾਲ ਕੋਈ ਸੰਬੰਧ ਨਹੀਂਗਾ ਜੀ, ਇਹ ਸਿਵਾਏ ਪ੍ਰਦੂਸ਼ਣ ਗੰਦਾ ਕਰਨ ਤੋਂ ਹੋਰ ਕਿਸੇ ਕੰਮ ਦੇ ਨਹੀਂ ਜੀ। ਮਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਇਹ ਜਿਹੜੇ ਹੁਣ ਮੁੰਡਿਆਂ ਨੂੰ ਫੜੀ ਜਾਂਦੇ ਨੇ, ਕੋਈ ਬੱਬਰ ਖਾਲਸਾ ਦਾ ਕਹੀ ਜਾਂਦੇ ਨੇ, ਕੋਈ ਕੁਛ ਕਹੀ ਜਾਂਦੇ ਨੇ, ਇਹਨਾਂ ਨੇ ਕੋਈ ਮਤਲਬ ਕੋਈ ਕੀਤਾ ਇਹੋ ਜਿਹਾ ਕੰਮ ਜਾਂ ਉਂਝ ਹੀ ਫੜੀ ਜਾਂਦੇ ਨੇ? ਹੁਣ ਜਿਉਂ ਕਾਂਗਰਸ ਆਈ ਏ ਬੱਚਿਆਂ ਨੂੰ ਫੜੀ ਜਾਂਦੀ ਹੈ। ਜਿਹੜੇ ਸਾਬਤ ਸੂਰਤ ਮੁੰਡੇ ਵੇਖਦੀ ਏ, ਭਾਵੇਂ 18 ਸਾਲ ਦਾ, ਭਾਵੇਂ ਉਹ 20 ਸਾਲ ਦਾ, ਭਾਵੇਂ ਉਹ 22 ਸਾਲ ਦਾ, ਤੇ ਉਹਨਾਂ ਨੂੰ ਫੜ ਕੇ ਤੇ ਅੰਦਰ ਦੇਸ਼ ਧਰੋਹ ਦੇ ਕੇਸ ਚਲਾਈ ਜਾਂਦੇ ਨੇ। ਇਹਦੇ ਉੱਤੇ ਕੋਈ ਮਤਲਬ ਜਥੇਬੰਦੀ ਨਹੀਂ ਬੋਲਦੀ, ਕੋਈ SGP ਜਿਹੜੇ ਨੇ ਅਕਾਲ ਤਖਤ ਸਾਹਿਬ ਵਾਲੇ ਇਹ ਨਹੀਂ ਬੋਲਦੇ, ਕੋਈ ਬੋਲਿਆ ਕਦੀ ਕੋਈ? ਤੇ ਬਾਕੀ ਇਹਨਾਂ ਨੂੰ ਨਜਾਇਜ਼ ਹੀ ਫੜੀ ਜਾਂਦੇ ਨੇ ਕਿ ਜਾਂ ਇਹ ਕੁਛ ਕਾਰਾ ਕਰਦੇ ਨੇ ਜੋ ਇੱਕ ਉਗਰ ਫੈਲਾਉਂਦੇ ਨੇ, ਉਗਰਵਾਦੀਆਂ ਚ ਉਹਨਾਂ ਨੂੰ ਲਈ ਜਾਂਦੇ ਨੇ ਬੱਚਿਆਂ ਨੂੰ। ਸਾਬਤ ਸੂਰਤ ਬੱਚੇ ਨੇ ਜਿਹੜੇ ਸਿੱਖੀ ਦੇ ਕੋਲੋਂ ਅੱਗੇ ਹੀ ਭੱਜੇ ਨੇ ਲੋਕ, ਤੇ ਇਹ ਜਿਹੜੇ ਥੋੜੇ ਜਿਹੇ ਰਹਿ ਗਏ ਨੇ ਇਹਨਾਂ ਨੂੰ ਵੀ ਭਜਾਓ। ਥੈਂਕ ਯੂ ਜੀ। ਧੰਨਵਾਦ ਜੀ। ਪਹਿਲਾਂ ਤੁਸੀਂ ਇਹ ਜਿਹੜਾ ਜੀ ਇਸ਼ੂ ਉਭਾਰਿਆ, ਮੈਂ ਕੱਲ ਵੀ ਇਹਦੇ ਸੰਬੰਧੀ ਖਬਰ ਜਿਹੜੀ ਉਹ ਦਿੱਤੀ ਸੀ। ਪਹਿਲਾਂ 7 ਫੜੇ ਗਏ ਔਰ ਉਦੋਂ ਬਾਅਦ 4 ਜਿਹੜੇ ਆ ਜੀ ਉਹ ਹੋਰ ਫੜੇ ਗਏ। ਸਵਾਲ ਇਹ ਸੀਗਾ 24 ਘੰਟਿਆਂ ਦੇ ਵਿੱਚ ਇੰਨੀ ਬੱਬਰ ਖਾਲਸਾ ਕਿੱਥੋਂ ਆ ਗਈ? ਪਿਛਲੇ ਸਾਲਾਂ ਦੇ ਦੌਰਾਨ ਕਿਸੇ ਕਿਸਮ ਦੀ ਕੋਈ ਸਰਗਰਮੀ ਜਿਹੜੀ ਆ ਜੀ ਉਹ ਬੱਬਰ ਖਾਲਸਾ ਦੀ ਇੱਥੇ ਰੜਕੀ ਨਹੀਂ ਕਿ ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਕਿ ਇਹ ਖਤਰਨਾਕ ਜਥੇਬੰਦੀ ਵਜੋਂ ਉੱਭਰ ਗਿਆ ਜਾਂ ਉਹਦੀਆਂ ਸਰਗਰਮੀਆਂ ਬਹੁਤ ਜਿਹੜਾ ਜੀ ਉਹ ਹੋਣੀਆਂ ਸ਼ੁਰੂ ਹੋ ਗਈਆਂ ਨੇ। ਕੋਈ ਸਰਗਰਮੀ ਉਹਦੀ ਇੱਥੇ ਕਿਸੇ ਤਰ੍ਹਾਂ ਦੀ ਨਜ਼ਰ ਨਹੀਂ ਆਈ। ਇਹ ਸਾਰਾ ਕੁਝ ਜੁੜਿਆ ਹੋਇਆ ਜੀ ਸੋਸ਼ਲ ਮੀਡੀਆ ਦੇ ਨਾਲ। ਜਿਹੜੇ ਇਹ ਫੜੇ ਗਏ ਨੇ ਉਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਇਕੱਠੇ ਹੋ ਰਹੇ ਸਨ। ਇਹ ਵੀ ਆਖਿਆ ਗਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਨੂੰ ਫੰਡਿੰਗ ਜਿਹੜੀ ਹੈ ਜੀ ਉਹ ਆ ਰਹੀ ਸੀ ਤੇ ਹਥਿਆਰਾਂ ਦੀ ਸਪਲਾਈ ਦੀ ਉਹ ਕਰਾਉਣ ਦਾ ਵਾਅਦਾ ਕੀਤਾ ਗਿਆ ਸੀਗਾ। ਹਥਿਆਰ ਫੜਨ ਦੇ ਦਾਅਵੇ ਵੀ ਜਿਹੜੇ ਜੀ ਉਹ ਪੁਲਿਸ ਨੇ ਕੀਤੇ। ਦੇਖੋ ਹੋ ਸਕਦਾ ਜੀ ਇਹ ਕਿਸੇ ਦੇ ਗੋਡੇ ਗਿੱਟੇ ਜਾ ਕੇ ਜਿਹੜੀ ਉਹ ਗੱਲ ਲੱਗੇ, ਪਰ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ ਕਿ ਜਿਹੜੀਆਂ ਕੁਝ ਜਥੇਬੰਦੀਆਂ ਜਿਹੜੀ ਇੱਕ ਅੱਧੀ ਆਪਣਾ ਦਾਲ ਫੁਲਕਾ ਚਲਾਉਣ ਦੇ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ 2020 ਨੂੰ ਉਭਾਰੀ ਜਾਂਦੇ ਆ ਨਾ ਜੀ, ਇਹ ਉਹਦੇ ਵਿੱਚੋਂ ਨਿਕਲਣ ਵਾਲੀਆਂ ਘਟਨਾਵਾਂ ਨੇ। ਇਹ ਜਿਹੜੇ ਪੰਜਾਬ ਦੀ ਯੂਥ ਜਿਹੜੀ ਹੈ ਜੀ ਉਹਦੀਆਂ ਹੋਰ ਗ੍ਰਿਫਤਾਰੀਆਂ ਜਿਹੜੀਆਂ ਉਹ ਕਰਵਾਉਣਗੇ, ਕਿਉਂਕਿ ਇਉਂ ਹੁੰਦਾ ਕਿ ਵੇਖਾ ਵੇਖੀ ਅੱਗੇ ਤੋਂ ਅੱਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਉਹ ਸ਼ੇਅਰ ਕਰ ਦੇਣੀਆਂ। ਉਹ ਤਾਂ ਬੈਠੇ ਨੇ ਸੁਰੱਖਿਅਤ ਥਾਵਾਂ ਦੇ ਉੱਤੇ, ਤੇ ਇੱਥੇ ਜਿਹੜੇ ਬੈਠੇ ਲੋਕ ਨੇ ਕਈ ਵਾਰੀ ਉਹ ਭਾਵੁਕ ਹੋ ਕੇ ਜਿਹੜਾ ਜੀ ਉਹ ਗਾਹ ਦੀ ਗਾਹ ਕਰ ਦਿੰਦੇ ਆ। ਜਿਨ੍ਹਾਂ ਚੀਜ਼ਾਂ ਦੇ ਵਿੱਚੋਂ ਨਿਕਲਣ ਵਾਲਾ ਕੁਛ ਨੀ ਗਾ, ਉਹਨਾਂ ਚੀਜ਼ਾਂ ਨੂੰ ਬਿਨਾਂ ਵਜ੍ਹਾ ਤੋਂ ਤੁਸੀਂ ਉਭਾਰ ਕੇ ਲੋਕਾਂ ਨੂੰ ਬਲਦੀ ਦੇ ਬੂਥੇ ਦੇ ਵਿੱਚ ਜਿਹੜਾ ਦੀ ਉਹ ਨਾ ਪਾਓ। ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਉਹ ਵੀ ਜਦੋਂ ਇਹਨਾਂ ਚੀਜ਼ਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਕਰਾਉਂਦੇ ਨੇ, ਉਹਨਾਂ ਨੂੰ ਵੀ ਥੋੜੀ ਜਿਹੀ ਜਿਹੜੀ ਹੈ ਜੀ ਉਹ ਸਿਆਣਪ ਵਰਤਣੀ ਚਾਹੀਦੀ ਆ, ਕਿਉਂਕਿ ਇਹਨਾਂ ਲੋਕਾਂ ਦੀਆਂ ਤਾਂ ਜਿਹੜੀਆਂ ਦੀ ਉਹ ਦੁਕਾਨਾਂ ਚੱਲਦੀਆਂ ਨੇ, ਇਹਨਾਂ ਚੀਜ਼ਾਂ ਦੇ ਸਿਰ ਤੇ ਹੀ ਉਹਨਾਂ ਨੇ ਜਿਹੜੀਆਂ ਉਹ ਦੁਕਾਨਾਂ ਚਲਾਉਣੀਆਂ ਨੇ। ਉਹਨਾਂ ਨੂੰ ਕੋਈ ਨਹੀਂ, ਹੁਣ ਦੇਖਦੇ ਆ ਇਹਨਾਂ ਮੁੰਡਿਆਂ ਦੇ ਵਾਸਤੇ ਕੌਣ ਜਿਹੜਾ ਜੀ ਉਹ ਪੈਰਵਾਈ ਕਰਦਾ ਤੇ ਕੌਣ ਉਹਦੇ ਵਾਸਤੇ ਪੈਸੇ ਖਰਚ ਕਰਦਾ। ਕਿਸੇ ਨੇ ਨਹੀਂ ਖਰਚ ਕਰਨੇ ਜੀ। ਉਹ ਮਾਪੇ ਜਿਹੜੇ ਨੇ ਉਹ ਵਿਚਾਰੇ ਥਾਂ ਦੇ ਉੱਤੇ ਧੱਕੇ ਜ਼ਰੂਰ ਖਾਣਗੇ ਤੇ ਪੁਲਿਸ ਦਾ ਤਸ਼ੱਦਦ ਜਿਹੜਾ ਜੀ ਇਹ ਨੌਜਵਾਨ ਝੱਲਣਗੇ। ਤੇ ਅੱਗੇ ਸਾਡੇ ਨੇ ਜੁੜੇ ਨੇ ਪੌਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਿਛਲੇ ਜਿਹੜਾ ਆਪਣਾ ਆਹ ਐਪੀਸੋਡ ਹੈਗਾ ਲਗਾਅ ਦਾ, ਸਟ੍ਰੈਸਿੰਗ ਲਗਾਅ ਦਾ, ਇਹ ਜਿਹੜਾ ਆਪਣਾ ਸੋਸ਼ਲ ਇੰਨੀਆਂ
ਆਪਣਾ ਉੱਥੇ ਗੰਦ ਪਿਆ ਹੋਇਆ, ਕੀ ਇਹਦਾ ਕੋਈ ਮੀਨਿੰਗ ਹੈਗਾ ਜਾਂ ਇਹ ਇਕੱਲਾ ਪੋਲੀਟੀਕਲ ਜਿੰਨਾ ਰੋਂਗ ਵੀ ਪੋਲੀਟੀਕਲ ਗੇਮ ਹੈਗੀ ਜਾਂ ਮੀਡੀਆ ਦੇ ਵਿੱਚ ਇਹ ਗੱਲ ਵਿਕਦੀ ਹੈਗੀ ਆ ਜਾਂ ਕਿਸੇ ਰਿਲੀਜੀਅਸ ਐਸਟੈਬਲਿਸ਼ਮੈਂਟ ਨੂੰ ਅਟੈਕ ਕੀਤਾ ਜਾ ਸਕਦਾ ਇਹਦੇ ਥਰੂ? ਜਿਵੇਂ ਹਨੀਪ੍ਰੀਤ ਹੈਗੀ, ਜੇ ਤਾਂ ਉਹ ਕਹਿੰਦੀ ਵੀ ਮੇਰਾ ਬਾਬਾ ਮੇਰਾ ਬॉयਫ੍ਰੈਂਡ ਹੈ, ਮੇਰੇ ਪੇਰੈਂਟ ਮੈਨੂੰ ਤੰਗ ਕਰਦੇ, ਫਿਰ ਤਾਂ ਜੁਡੀਸ਼ਰੀ ਨੇ ਕਹਿਣਾ ਸੀ, ਮੀਡੀਆ ਨੇ ਕਹਿਣਾ ਸੀ ਇਹ ਮਾਪਿਆਂ ਨੂੰ ਅੰਦਰ ਦਿਓ, ਇਹਦੀ ਫਰੀਡਮ। ਜੇ ਉਹ ਕਹਿੰਦੀ ਹੈ ਕਿਉਂਕਿ ਉਹ ਰਿਲੀਜੀਅਸ ਐਸਟੈਬਲਿਸ਼ਮੈਂਟ ਨਾਲ ਜੁੜੀ ਹੈ, ਫਿਰ ਉਹਦਾ ਮੀਡੀਆ ਕਰੈਕਟ ਅਸੈਸੀਨੇਸ਼ਨ ਕਰਦਾ ਹੈਗਾ, ਵੀ ਕੀ ਇਹਦਾ ਕੋਈ ਮੀਨਿੰਗ ਹੈਗਾ ਅੱਜ ਕੱਲ੍ਹ ਜਿਹੜਾ ਕਿ ਜਾਂ ਇਹ ਇਕੱਲਾ ਮੀਡੀਆ ਸਰਕਸ ਜਾਂ ਪੋਲੀਟੀਕਲ ਫੁੱਟਬਾਲ ਬਣ ਕੇ ਰਹਿ ਗਿਆ ਇਹ ਸਾਰਾ ਕੁਛ? ਥੈਂਕ ਯੂ ਜੀ। ਜਿੱਥੋਂ ਤੱਕ ਤਾਂ ਸਰਸੇ ਵਾਲੇ ਦੀ ਗੱਲ ਹੈ ਪੌਲ ਜੀ, ਜੇ ਉਹ ਸਾਧਵੀਆਂ ਜਿਨ੍ਹਾਂ ਦੇ ਨਾਲ ਉੱਥੇ ਜੋ ਕੁਛ ਵਾਪਰਿਆ ਜਾਂ 14 15 ਸਾਲ ਦੀਆਂ ਬੱਚੀਆਂ ਦੇ ਨਾਲ, ਉਹਨਾਂ 'ਚ ਤੁਹਾਡੇ ਕੋਈ ਹੁੰਦੀ ਤੇ ਤੁਸੀਂ ਮੀਡੀਆ ਸਰਕਸ ਕਹਿੰਦੇ, ਤੇ ਫਿਰ ਮੈਨੂੰ ਜਿਹੜਾ ਦੀ ਹੈਰਾਨਗੀ ਥੋੜ੍ਹੀ ਹੁੰਦੀ ਤੁਹਾਡੇ। ਪਰ ਇਸ ਜਵਾਬ ਦੇ ਉੱਤੇ, ਸਵਾਲ ਦੇ ਉੱਤੇ ਮੈਨੂੰ ਕੋਈ ਬਹੁਤੀ ਹੈਰਾਨਗੀ ਨਹੀਂ, ਜਿਹਨੂੰ ਤੁਸੀਂ ਮੀਡੀਆ ਸਰਕਸ ਦੱਸ ਰਹੇ ਹੋ ਜਾਂ ਸੁੱਚਾ ਸਿੰਘ ਲੰਗਾਹ ਦਾ ਜੋ ਕੁਛ ਪ੍ਰੂਫ ਜਿਹੜਾ ਦੀ ਸਾਹਮਣੇ ਆਇਆ, ਇਹਨੂੰ ਜੇ ਤੁਸੀਂ ਮੀਡੀਆ ਸਰਕਸ ਕਹਿ ਰਹੇ ਹੋ। ਹੁਣ ਠੀਕ ਹੈ, ਸਰਸੇ ਵਾਲੇ ਨੂੰ ਜਦੋਂ ਅਦਾਲਤ ਨੇ ਜਿਹੜਾ ਦੀ ਉਹ ਠਹਿਰਾ ਦਿੱਤਾ, ਮੈਨੂੰ ਨਹੀਂ ਲੱਗਦਾ ਕਿ ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਦੀ ਉਹ ਕੀਤਾ ਜਾ ਸਕਦਾ। ਤੁਸੀਂ ਸਮਝਦੇ ਹੋ ਕਿ 15 ਸਾਲ ਦੇ ਵਿੱਚ ਜੋ ਕੁਛ ਜਿਹੜੇ ਜਾਂਬਾਜ਼ ਕੁਛ ਅਫਸਰਾਂ ਨੇ ਸਾਹਮਣੇ ਲਿਆਂਦਾ, ਇੰਨਾ ਕੁਛ ਜਿਹੜੇ ਲੋਕਾਂ ਨੇ ਆਪਣੀ ਜਾਨ ਦੇ ਉੱਤੇ ਖੇਡੇ, ਚਾਹੇ ਉਹ ਸਾਧਵੀਆਂ ਸੀ, ਚਾਹੇ ਮਾਰਿਆ ਜਾਣ ਵਾਲਾ ਰਣਜੀਤ ਸਿੰਘ ਸੀਗਾ, ਚਾਹੇ ਮਾਰਿਆ ਜਾਣ ਵਾਲਾ ਰਾਮਚੰਦਰ ਛਤਰਪਤੀ ਸੀਗਾ, ਜਾਂ ਅੱਜ ਵੀ ਜਿਹੜੇ ਜੂਝਦੇ ਫਿਰਦੇ ਗੁਰਦਾਸ ਸਿੰਘ ਤੂਰ ਜਾਂ ਹੰਸਰਾਜ ਚੌਹਾਨ ਵਰਗੇ ਜਿਹੜੇ ਲੋਕ ਨੇ, ਉਹ ਤੁਹਾਨੂੰ ਜੇ ਮੀਡੀਆ ਸਰਕਸ ਦਿੰਦੇ ਆ, ਬੇਨਤੀ ਹੈ ਤੁਹਾਨੂੰ ਆਪਣੀਆਂ ਐਨਕਾਂ ਦਾ ਨੰਬਰ ਬਦਲੋ ਜੀ। ਅੱਗੇ ਸਾਡੇ ਨਾਲ ਜੁੜੇ ਨੇ ਦਰਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲੀ ਤਾਂ ਮੇਰੀ ਇਹ ਰਿਕੁਐਸਟ ਹੈ ਜੀ ਵੀ ਜੋ ਸਰਸੇ ਵਾਲੇ ਦੀ ਹੋਈ ਹੈ ਨਾ ਵਾਇਰਲ ਆਪਣੇ ਤੇ IMO ਤੇ ਜਾਂ ਕਿਤੇ ਵੀ ਜਾਂ YouTube ਤੇ, ਉਹਨੂੰ ਨਾ ਮਿਟਾ ਦਿਓ, ਕਿਉਂਕਿ ਸਾਡੇ ਜਵਾਕ ਜਦੋਂ ਵੇਖਦੇ ਆ ਨਾ ਉਹ ਸਾਨੂੰ ਕੁਐਸਚਨ ਕਰਦੇ ਆ ਵੀ ਆਹ ਕੀ ਚੀਜ਼ ਹੋਇਆ ਗਿਆ। ਨੰਬਰ 2, ਇਹਦੇ ਤੇ ਹੁਣ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਚੁੱਪ ਆ, ਕਿੱਥੇ ਗਿਆ ਧੁੰਮਾ, ਕਿੱਥੇ ਗਏ ਸਾਰੇ, ਕਿਉਂ ਨਹੀਂ ਬੋਲਦੇ, ਕਿੱਥੇ ਗਿਆ ਬਾਦਲ? ਨੰਬਰ 3 ਜੀ, ਜਦੋਂ SGPC ਬਣੀ ਆ 1920 ਦੇ ਵਿੱਚ, ਉਦੋਂ ਇਹ ਕਿਹਾ ਗਿਆ ਸੀ ਵੀ ਜਿਹੜਾ ਵੀ ਇਹਦਾ ਮੈਂਬਰ ਹੋਊਗਾ ਉਹਨੂੰ ਉਹ ਅੰਮ੍ਰਿਤਧਾਰੀ ਹੋਊਗਾ, ਉਹਨੂੰ 5 ਬਾਣੀਆਂ ਦਾ ਪਾਠ ਹੋਣਾ ਹੋਊ। ਇਹਨਾਂ 'ਚੋਂ ਕਿਹਨੂੰ ਆਉਂਦਾ? ਬਾਦਲ ਨੂੰ ਨਹੀਂ ਆਉਂਦਾ ਜਿਹੜਾ ਪ੍ਰਧਾਨ ਆ। ਨੰਬਰ 5, ਇਹ ਜਿਹੜੇ ਬੰਦੇ ਨੇ ਕਕਾਰ ਲਾ ਕੇ ਉੱਥੇ ਜੋ ਕੁਛ ਕੀਤਾ, ਸਾਰੀ ਵੀਡੀਓ ਵਾਇਰਲ ਹੋਈ ਵੀ ਆ, ਸ਼ਰਮ ਨਹੀਂ ਆਉਂਦੀ? ਇੱਕ ਪਾਸੇ ਤਾਂ ਅਸੀਂ ਅੰਮ੍ਰਿਤ ਛਕਿਆ, ਦੂਜੇ ਪਾਸੇ ਅਕਾਰ ਲਾ ਕੇ ਇਹ ਕੁਦਰਤੀ ਗੱਲਾਂ ਕਰਦਾ। ਇਹਦਾ ਮੈਂ ਜਵਾਬ ਮੰਗਣਾ ਚਾਹੁੰਦਾ ਜੀ ਤੁਹਾਥੋਂ। ਥੈਂਕ ਯੂ। ਇਹਦਾ ਜਵਾਬ ਤਾਂ ਪੂਰੀ ਦੁਨੀਆ ਦੇ ਰਹੀ ਹੈ ਜੀ, ਮੈਨੂੰ ਤਾਂ ਦੇਣ ਦੀ ਜ਼ਰੂਰਤ ਨਹੀਂ। ਹਰ ਜਗ੍ਹਾ ਦੇ ਉੱਤੇ ਤਾਂ ਇਹਦਾ ਜਿਹੜਾ ਜੀ ਉਹ ਜਵਾਬ ਮਿਲ ਰਿਹਾ। ਜੇ ਜਿਹੜਾ ਜੀ ਨਹੀਂ ਕਿਸੇ ਨੂੰ ਸੁਣਾਈ ਦੇ ਰਿਹਾ, ਤਾਂ ਮੈਂ ਇੱਕ ਅਕਾਲੀ ਆਗੂ ਦਾ ਬਿਆਨ ਜਿਹੜਾ ਜੀ ਉਹ ਸੁਣ ਰਿਹਾ। ਇਹ ਕਹਿੰਦੇ ਜੀ ਸੋਸ਼ਲ ਮੀਡੀਆ ਜਿਹੜਾ ਇਹ ਬਹੁਤ ਜਿਹੜਾ ਅਜੀਬੋ ਗਰੀਬ ਕਰ ਰਿਹਾ, ਇਹ ਲੱਤਾਂ ਕਿਸੇ ਦੀਆਂ ਲਾ ਦਿੰਦਾ, ਸਿਰ ਜਿਹੜਾ ਜੀ ਉਹ ਕਿਸੇ ਦਾ ਲਾ ਦਿੰਦਾ। ਜਾਇਜ਼ ਦੇਖੋ ਤੁਸੀਂ ਕਿਹੜੇ ਤਰੀਕੇ ਦੇ ਨਾਲ ਠਹਿਰਾ ਰਹੇ ਨੇ। ਬੇਸ਼ਰਮਾਂ ਦੀ ਦਾਲ ਡੁੱਲ ਗਈ ਤੇ ਉਹ ਕਹਿੰਦੇ ਅਸੀਂ ਤਾਂ ਭੁੰਜੇ ਪਾ ਕੇ ਹੀ ਖਾਂਦੇ ਆ ਜੀ। ਉਹ ਭੁੰਜੇ ਪਾ ਕੇ ਖਾਣ ਖਿੱਚੇ ਵਾ। ਅੱਗੇ ਸੰਤੋਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ ਦੇ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਂਦੇ ਜੀ ਪੰਨੂ ਸਾਹਿਬ ਆਂਦੇ ਨੇ ਬਜ਼ੁਰਗਾਂ ਦੇ ਇਹ ਗੱਲ ਹੈ ਸਾਰੀ ਜਿਹੜੀ ਪ੍ਰਦੂਸ਼ਣ ਦੀ ਆ, ਜਿਹੜੀ ਲੰਗਾਹ ਸਾਹਿਬ ਦਾ, ਇਹ ਤੇ ਮੈਂ ਲਾਗੇ ਰਿਹਾ ਵਾ, ਮੈਂ ਯੂਨੀਅਨ ਨਾਲ ਮੈਂ ਵੀ ਕੰਮ ਕਰਦਾ ਰਿਹਾ, ਤੇ ਜੋ ਕੁਝ ਇਹਦੇ ਹਾਲਾਤ ਪਿਛਲੇ ਸੀ ਉਹ ਤੇ ਸਭ ਦੁਨੀਆ ਜਾਣਦੀ ਆ। ਉੱਥੇ ਜ਼ਿਲ੍ਹੇ ਗੁਰਦਾਸਪੁਰ ਜਾ ਕੇ ਪਤਾ ਲੱਗ ਜਾਂਦਾ। ਤੇ ਪ੍ਰਦੂਸ਼ਣ ਦੀ ਗੱਲ ਜਿਹੜੀ ਆ, ਤੁਸੀਂ ਸੁਣਿਆ ਹੀ ਆ ਵੀ 25 ਲੱਖ ਰੁਪਈਆ ਹਰਿਆਣੇ 'ਚ ਇੱਕ ਰਾਵਣ ਤੇ ਲਾ ਕੇ ਤੇ ਕੋਈ 30,000 ਲਾਉਂਦਾ, ਕੋਈ ਕਿੰਨੇ ਲਾ ਕੇ ਤੇ ਸਾਹਮਣੇ ਅੱਗ ਲਾਤੀ ਤੇ ਜੱਟਾਂ ਨੂੰ ਉਹਦਾ ਹੱਲ ਨਹੀਂ ਕੱਢਦੇ। ਜਾ ਕੇ ਵੀ ਪੈਲੀ 'ਚ ਜਾ ਕੇ ਉਹਨੂੰ ਵਾਹ ਕੇ ਆਖਣ ਵੀ ਏਦਾਂ ਪਰਾਲੀ ਵਾਹ ਕੇ ਇਹਨੂੰ ਬੀਜੋ ਕਣਕ ਦੇ, ਕੋਈ ਫਸਲ ਬੀਜ ਲਓ, ਜੇ ਬੀਜੀ ਜਾਂਦੀ ਹੈ ਤੇ ਬੀਜਾ ਕੇ ਵਿਖਾ ਦੇਣ। ਪੰਨੂ ਸਾਹਿਬ ਇੰਨੀ ਗੱਲ ਹੈ ਮੇਰੀ। ਥੈਂਕ ਯੂ। ਉਹੀ ਤਾਂ ਗੱਲ ਮੈਂ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਜਿਹੜੀ ਆ ਜੀ ਉਹ ਕੀਤੀ ਆ। ਮੇਰੀ ਇੱਕ ਰਿਕੁਐਸਟ ਹੈ ਕਿ ਸਿਆਣੇ ਇਹ ਕਹਿੰਦੇ ਆ ਕਿ ਧੀ ਕਿਉਂ ਹੋਣੀ ਜ਼ਰੂਰੀ ਆ ਹਰ ਘਰ ਦੇ ਵਿੱਚ ਇੱਕ ਕਮ ਸੇ ਕਮ, ਕਿ ਫਿਰ ਜਿਹੜਾ ਨਾ ਬੰਦੇ ਦਾ ਕੰਟਰੋਲ ਰਹਿੰਦਾ ਉਹਦੀ ਭਾਸ਼ਾ ਤੇ। ਆਪਾਂ ਆਪਣੀ ਭਾਸ਼ਾ ਜਿਹੜੀ ਹੈ ਨਾ ਜੀ ਉਹਦੇ ਉੱਤੇ ਜ਼ਰੂਰ ਕੰਟਰੋਲ ਰੱਖੀਏ। ਜੇ ਧੀ ਨਹੀਂ ਵੀ ਹੈਗੀ ਤੇ ਆਪਾਂ ਇਹ ਜ਼ਰੂਰ ਸੋਚ ਲਈਏ ਜੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ, ਬੋਲਦੇ ਹਾਂ, ਤੇ ਉਦੋਂ ਕੋਈ ਸਾਡੀ ਧੀ ਜਾਂ ਸਾਡੀ ਭੈਣ ਉਹ ਬਾਹਰ ਸੁਣ ਰਹੀ ਹੋ ਸਕਦੀ ਹੈ। ਦਰਸ਼ਨ ਸਿੰਘ ਜੀ।
ਮੇਰੀ ਫੋਟੋ ਕੋਈ ਬਣਾ ਕੇ ਵਿਖਾ ਦੇਣ। ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੁਬਾਰਾ ਆਇਆ। ਮੈਂ ਉਹ ਇੱਕ ਬੰਦੇ ਨੇ ਕਿਹਾ ਸੀ ਇਹੋ ਜਿਹੀਆਂ ਤਾਂ ਮੇਰੇ ਕੋਲੇ ਵਾਇਰਲਾਂ ਬਹੁਤ ਪਈਆਂ, ਜੇ ਲੋਕੀ ਇਹੋ ਜਿਹੇ ਕੰਮ ਕਰਦੇ ਤਾਂ ਹੀ ਪਈਆਂ। ਮੇਰੀ ਕੋਈ ਬਣਾ ਕੇ ਵਿਖਾਵੇ ਜਾਂ ਮੇਰਾ ਪਿੰਡ ਭਿੰਡਰਾ ਮੇਰੇ ਵਿਖਾ ਕੇ ਵਿਖਾਵੇ ਜੇ ਮੈਂ ਪਾੜ ਕੇ ਨਾ ਖਾ ਜਾਂਦਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਬਿਲਕੁਲ ਤੁਹਾਡੀ ਗੱਲ ਹੈ ਜੀ। ਤੁਸੀਂ ਕੋਈ ਰਾਜਨੀਤੀ ਦੇ ਵਿੱਚ ਨਹੀਂ ਹੈਗੇ। ਦੇਖੋ ਡਰ ਤਾਂ ਉਹਨੂੰ ਹੋਵੇ ਨਾ ਜਿਹਦੇ ਅੰਦਰ ਕੋਈ ਚੋਰ ਜਿਹੜਾ ਉਹ ਬੈਠਾ ਹੋਇਆ ਹੋਵੇ। ਚਲੋ ਤੁਸੀਂ ਦੱਸਦੇ ਇਹ ਗੱਲ ਕਹਿ ਰਹੇ ਹੋ। ਮੈਂ ਸਮਝਦਾ ਕਿ ਹਰ ਵਿਅਕਤੀ ਜਿਹਦਾ ਆਪਣਾ ਚਰਿੱਤਰ ਜਿਹੜਾ ਦੀ ਉਹ ਸਾਫ਼ ਹੈ, ਉਹਨੂੰ ਪਤਾ ਹੈ ਕਿ ਉਹ ਇਹੋ ਜਿਹੇ ਕਿਸੇ ਜਗ੍ਹਾ ਦੇ ਉੱਤੇ ਸ਼ਾਮਲ ਨਹੀਂ ਗਾ, ਕਿਸੇ ਜਗ੍ਹਾ ਦੇ ਉੱਤੇ ਨਹੀਂ ਗਿਆ, ਉਹਨੂੰ ਡਰ ਦੀ ਕੀ ਲੋੜ ਆ? ਉਹਦੀ ਵੀਡੀਓ ਜਿਹੜੀ ਜੀ ਉਹ ਕਿੱਥੋਂ ਆ ਜਾਊਗੀ? ਫਿਰ ਤਾਂ ਇਹ ਵੀ ਕਹਿਣ ਦੀ ਲੋੜ ਨਹੀਂ ਆ ਵੀ ਲੱਤਾਂ ਕਿਸੇ ਹੋਰ ਦੀਆਂ ਲਾਉਂਦੇ ਨੇ ਤੇ ਸਿਰ ਜਿਹੜਾ ਜੀ ਉਹ ਕਿਸੇ ਹੋਰ ਦਾ ਲਾਉਂਦੇ ਆ। ਜੇ ਤੁਹਾਨੂੰ ਆਪਣੇ ਆਪ ਦੇ ਉੱਤੇ ਯਕੀਨ ਹੈ, ਤੁਹਾਡਾ ਜ਼ਮੀਰ ਜਿਹੜਾ ਜੀ ਉਹ ਬਕਾਊ ਨਹੀਂ, ਫੇਰ ਹੀ ਤੁਸੀਂ ਠੋਕ ਵਜਾ ਕੇ ਗੱਲ ਕਰ ਸਕਦੇ। ਰਘਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਵਾਲ ਤੇ ਆਨਸਰ ਤਾਂ ਕੋਈ ਵੀ ਨਹੀਂ ਗਾ। ਮੈਂ ਜੋ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ, ਕਹਿੰਦੇ ਵੀ ਜਿਵੇਂ ਟਰੱਕਾਂ ਦੇ ਮਗਰ ਹੌਰਨ ਪਲੀਜ਼ ਲਿਖਿਆ ਹੁੰਦਾ ਨਾ, ਤੇ ਕਹਿੰਦੇ ਸਾਨੂੰ ਤਾਂ ਹੁਣ ਉਹੀ ਲੱਗਦਾ ਵੀ ਹਨੀ ਪਲੀਜ਼ ਹੀ ਕਹਿੰਦੇ ਦੀਦਾ ਸਾਰਿਆਂ ਨੂੰ। ਉਹਦਾ ਐਕਚੁਅਲੀ ਚਰਚਾ ਹੀ ਇੰਨਾ ਕੁ ਹੋ ਗਿਆ। ਉਹ ਕਹਿੰਦੇ ਆ ਕਿ ਵੀ ਉਹ ਹੌਰਨ ਪਲੀਜ਼ ਜਿਹੜਾ ਹਨੀਪ੍ਰੀਤ ਦਿਸਣ ਲੱਗ ਗਿਆ। ਮੈਂ ਇੱਕ ਪੜ੍ਹ ਰਿਹਾ ਸੀ ਨਾਲ ਦੀ ਨਾਲ ਤੁਹਾਡੇ ਜਵਾਬ ਦਿੰਦਾ ਹੈ ਕਿ ਇੱਥੇ ਕੁਝ ਚੈਨਲਾਂ ਦੇ ਉੱਤੇ ਹਨੀਪ੍ਰੀਤ ਜਿਹੜੀ ਹੈ ਜੀ ਉਹ ਪ੍ਰਗਟ ਹੋਈ ਆ। ਇਹ ਕਿਹਾ ਜਾ ਰਿਹਾ ਜੀ ਕਿ ਉਹ ਕਿਸੇ ਨੇ ਸਟੇਟਸ ਪਾਇਆ, ਕਮਾਲ ਦਾ ਲੋਕ ਲਿਖ ਦਿੰਦੇ ਇੱਕ ਲਾਈਨ ਦੇ ਵਿੱਚ, ਕਹਿੰਦੇ ਲੱਗਦਾ ਸੀਗਾ ਵੀ ਸੁੱਚਾ ਸਿੰਘ ਲਗਾਹ ਜਿਹੜਾ ਜੀ ਉਹ ਹਨੀਪ੍ਰੀਤ ਦੀਆਂ ਖਬਰਾਂ ਨੂੰ ਦੱਬ ਦੇਊਗਾ, ਪਰ ਕਹਿੰਦੇ ਉਹ ਹੁਣ ਆ ਗਈ। ਹੁਣ ਲੱਗਦਾ ਕਿ ਸੁੱਚਾ ਸਿੰਘ ਲਗਾਹ ਦੀ ਖਬਰ ਦੱਬ ਦਊਗੀ। ਜੀ ਜੀ ਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਸਵਾਲ ਵੀ ਆ ਤੇ ਨਾਲ ਜਿੱਦਾਂ ਸੁਜੈਸ਼ਨ ਵੀ ਆ ਆਪਣਾ, ਤੁਸੀਂ ਮੈਨੂੰ ਸੁਜੈਸ਼ਨ ਦਿਓ ਕਿ ਆਪਣੇ ਇੰਡੀਆ ਦੇ ਵਿੱਚ ਹੁਣ ਇੱਥੇ ਰੌਲਾ ਪਈ ਜਾਂਦਾ ਜੀ, ਬਾਦਲ ਸਰਕਾਰ ਏਦਾਂ ਕਰ ਗਈ ਆ, ਕਾਂਗਰਸ ਏਦਾਂ ਕਰੀ ਜਾਂਦੀ ਆ, ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਆ, ਉਹ ਕਰਜ਼ਾ ਮਾਫ ਨਹੀਂ ਕਰਦੇ। ਇੱਥੇ ਆਪਣੇ ਬੰਦੇ ਸਵਾਲ ਕਰੀ ਜਾਂਦੇ ਆ ਤੇ ਹਨੀਪ੍ਰੀਤ ਦਾ ਕੀ ਬਣਿਆ ਤੇ ਆਹ ਲਗਾਹ ਦਾ ਕੀ ਬਣਿਆ। ਤੇ ਇੱਥੇ ਵਾਲੇ ਬੰਦੇ ਵੀ ਆਪਣੇ ਇੱਥੇ ਹੀ ਬੈਠੇ ਆ, ਕਾਂਗਰਸੀ ਬੈਠੇ, ਅਕਾਲੀ ਬੈਠੇ, ਬਾਹਰ ਵੀ ਦੇਸ਼ਾਂ 'ਚ, ਇੰਡੀਆ ਹੀ ਬੈਠੇ ਆ। ਇਹਨਾਂ ਨੂੰ ਹੁਣ ਪੁੱਛਿਆ ਕਾਂਗਰਸੀਆਂ ਨੂੰ ਵੀ ਅਕਾਲੀਆਂ ਨੂੰ ਵੀ, ਜਿਹੜੇ ਬੰਦੇ ਵੋਟਾਂ ਪਾ ਕੇ ਉਹਨਾਂ ਬਣਾ ਰਹੇ ਆ, ਇਹ ਹੁਣ ਉਹਨਾਂ ਤੋਂ ਕੀ ਚਾਹੁੰਦੇ ਆ? ਜਾਂ ਇਹਨਾਂ ਪਤਾ 70 ਸਾਲ 'ਚ ਨਹੀਂ ਸਮਝੇ ਇਹ, ਤੇ ਕੱਲ ਨੂੰ ਕਿੱਦਾਂ ਸਮਝਣਗੇ ਇਹ? ਇਹਨਾਂ ਜਵਾਬ ਤੇ ਇਹਨਾਂ ਕੋਲ ਆਪਣੇ ਆਪ ਹੈਗਾ ਆ। ਇਹ ਮੁੜ ਕੇ ਜੇ ਬਦਲ ਨਹੀਂ ਚਾਹੁੰਦੇ, ਇਹ ਉਹਨਾਂ ਨੂੰ ਬਾਰ-ਬਾਰ ਲਿਆ ਰਹੇ ਆ। ਇਹ ਕੁੱਟ ਖਾਣੀ ਆ ਤੇ ਖਾਣੀ ਆ, ਤੇ ਹੁਣ ਖੁਦਕੁਸ਼ੀਆਂ ਕਾਹਦੇ ਕਰਦੇ ਤਾਂ ਰੌਲਾ ਕਾਹਦੇ ਪੈਂਦਾ? ਫਿਰ ਮੁੜ ਕੇ ਲਗਾ ਹੋਣਾ ਚਾਹੀਦੀ ਮੋਹਰੇ ਪੀਤਾ ਆ। ਉਹ ਇਹ ਕਰਤੂਤਾਂ ਦੇਖ ਕੇ ਇਹੀ ਕੁਛ ਕਰਨਾ, ਹੋਰ ਤੇ ਨਾ ਕੋਈ ਹੈ ਨਹੀਂ ਕੁਛ ਵੀ। ਥੈਂਕ ਯੂ ਜੀ। ਦੇਖੋ ਜੀ ਇਹ ਸਵਾਲਾਂ ਦੇ ਜਵਾਬ ਤਾਂ ਪੰਜਾਬ ਵਾਲਿਆਂ ਕੋਲੋਂ ਪੁੱਛੇ ਜਾਣ ਤਾਂ ਬੈਟਰ ਹੈ ਜੀ। ਆਗੇ ਦੇਖੀਏ ਹੋਤਾ ਹੈ ਕਿਆ, ਟਾਈਮ ਪਿਆ ਅਜੇ ਜੀ। ਚਲੋ ਜੀ। ਜੱਸੀ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਪਹਿਲਾਂ ਤਾਂ ਸਲੂਟ ਆ ਤੁਹਾਨੂੰ, ਤੁਸੀਂ ਬਹੁਤ ਵਧੀਆ ਭਾਈ ਸਾਹਿਬ ਨੂੰ ਜਵਾਬ ਦਿੱਤਾ ਜਿਹੜੀ ਉਹਨਾਂ ਨੇ। ਤੇ ਦੂਜਾ ਵੀ ਜਿਹੜਾ ਇਹ ਕਹਿ ਰਹੇ ਨੇ ਵੀ ਇੱਕ ਤੋਂ ਸੋਸ਼ਲ ਮੀਡੀਆ ਤੇ ਲੱਤ ਲਾ ਲੈਂਦੇ, ਕਿਤੇ ਮੂੰਹ ਲਾ ਲੈਂਦੇ ਆ, ਤੇ ਉਹਦੀ ਫੋਰੈਂਸਿਕ ਜਾਂਚ ਕਰਾ ਲੈਣੀ ਚਾਹੀਦੀ ਹੈ ਇਹਨਾਂ ਨੂੰ। ਫਿਰ ਉਹਦਾ ਦੁੱਧ ਪਾਣੀ ਦਾ ਪਾਣੀ ਆ ਜਾਊਗਾ ਜੀ। ਥੈਂਕ ਯੂ ਸਰ। ਮੈਂ ਤੁਹਾਡਾ ਆਫਰ ਸੁਣਦਾ ਜੀ। ਥੈਂਕ ਯੂ। ਬਿਲਕੁਲ। ਜਿਹੜਾ ਟੈਕਨੀਕਲ ਜਵਾਬ ਤਾਂ ਇਹੀ ਹੈ ਜੀ। ਇਹ ਕਿਸੇ ਨੇ ਨਹੀਂ ਕਿਹਾ, ਇਨਕਲੂਡ ਸੁੱਚਾ ਸਿੰਘ ਲਗਾਹ ਦੇ ਜਦੋਂ ਕੱਲ ਮੀਡੀਆ ਦੇ ਸਾਹਮਣੇ ਉਹ ਆਇਆ ਕਿ ਫੋਰੈਂਸਿਕ ਜਾਂਚ ਕਰਾਓ ਉਹਦੀ ਕਿ ਉਹ ਸਹੀ ਹੈ ਜਾਂ ਗਲਤ। ਉਹ ਕਹਿਣਗੇ ਨਹੀਂ ਜੀ, ਉਹ ਬਿਲਕੁਲ ਵੀ ਨਹੀਂ ਜਿਹੜਾ ਜੀ ਉਹ ਕਹਿਣਗੇ। ਉਹਦਾ ਕਾਰਨ ਜਿਹੜਾ ਸਾਰੇ ਜਾਣਦੇ ਨੇ, ਕਿਉਂਕਿ ਉਹ ਸਹੀ ਹੈ, ਉਹ ਅਸਲੀਅਤ ਹੈ, ਉਹ ਅਸਲੀ ਜਿਹੜੀ ਹੈ ਉਹਦੇ ਵਿੱਚ ਕੋਈ ਹੈ ਨੀ ਗਾ ਜੀ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕਿੱਥੇ ਲੱਤਾਂ ਲਾਤੀਆਂ, ਕਿੱਥੇ ਜਿਹੜਾ ਜੀ ਉਹ ਢਿੱਡ ਲਾਤਾ, ਜਾਂ ਕਿਸੇ ਦਾ ਜਿਹੜਾ ਜੀ ਉਹ ਮੂੰਹ ਲਾ ਦਿੱਤਾ? ਇਹ ਪੋਸੀਬਲ ਹੀ ਨਹੀਂ ਆ। ਫੋਰੈਂਸਿਕ ਜਾਂਚ ਵਾਲੀ ਮੰਗ ਕਿਸੇ ਨੇ ਨਹੀਂ ਕੀਤੀ। ਬਿਲਕੁਲ ਜੀ। ਜਿਹੜਾ ਸੋਸ਼ਲ ਨੂੰ ਸੋਸ਼ਲ ਕਹਿੰਦਾ, ਉਹਨੂੰ ਫਿਰ ਕੀ ਪਤਾ ਕੀ ਹੁੰਦਾ ਆ। ਅੱਗੇ ਸਾਡੇ ਨਾਲ ਜੁੜੇ ਨੇ ਜੀ ਲਖਵੀਰ ਸਿੰਘ ਜੀ। ਹਾਂਜੀ ਸਾਡੇ ਨਾਲ ਅੱਗੇ ਜੁੜੇ ਨੇ ਜੀ ਪਰਮਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਕੀ ਹੁਣ ਕਈ ਰੇਡੀਓ ਤੇ ਲੋਕੀ ਰੌਲਾ ਪਾਈ ਜਾਂਦਾ, ਜਾਂ ਹੋਰ ਵੀ ਕਈ ਪਾਏ ਜਾਂਦੇ ਆ ਵੀ ਉਹ ਲੰਗਾਹ ਨਾ ਗਲਤ ਵੀ ਹੋ ਸਕਦੀ ਹੈ, ਇਹ ਵੀ ਹੋ ਸਕਦਾ, ਉਹ ਵੀ ਹੋ ਸਕਦਾ। ਕੀ ਪੰਜਾਬ 'ਚ ਕੋਈ ਇਹੋ ਜਿਹਾ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਕਿ ਦੋਹਾਂ ਪਾਰਟੀਆਂ ਦਾ ਜਿਹਨੇ ਦੋਸ਼ ਲਾਇਆ ਤੇ ਜਿਹਤੇ ਲੱਗਿਆ, ਇਹੋ ਜਿਹੇ ਮਾਮਲੇ ਵਿੱਚ, ਖਾਸ ਕਰ ਬਲਾਤਕਾਰ ਦੇ ਮਾਮਲੇ 'ਚ ਪਹਿਲਾਂ ਲਾਈ ਡਿਟੈਕਟਰ ਕੀਤਾ ਜਾਵੇ, ਫਿਰ ਅੱਗੇ ਅਦਾਲਤ 'ਚ ਭੇਜਿਆ ਜਾਵੇ ਉਸ ਟੈਸਟ ਦੇ ਰਿਜ਼ਲਟ ਦੇ ਨਾਲ? ਹਾਂ ਬਿਲਕੁਲ ਜੀ। ਜਿਹੜਾ ਹੈ ਤਾਂ ਸਹੀ, ਤੁਹਾਡੀ ਗੱਲ ਠੀਕ ਹੈ ਕਿ ਲਾਈਟ ਡਿਟੈਕਟਰ ਟੈਸਟ ਵੀ ਹੋ ਸਕਦਾ ਹੈ, ਪਰ ਜਿਹੜੇ ਕੁਝ ਖੁਲਾਸੇ ਹੋ ਰਹੇ ਆ ਨਾ ਜੀ ਇਸ ਮਾਮਲੇ ਦੇ ਵਿੱਚ, ਇਸ ਕੇਸ ਦੇ ਵਿੱਚ, ਇਹ ਕਿਹਾ ਜਾ ਰਿਹਾ ਜੀ ਕਿ ਇਸ ਕੇਸ ਨੂੰ ਪੱਕਿਆਂ ਕਰਨ ਦੇ ਵਾਸਤੇ ਇਹ ਜਿਹੜੀ ਔਰਤ ਸੀਗੀ ਉਹ
ਇੱਕ ਰਾਤ ਪਹਿਲਾਂ ਵੀ ਜਿਹੜਾ ਜੀ ਉਹ ਸੁੱਚਾ ਸਿੰਘ ਲੰਗਾਹ ਹੋਰਾਂ ਦੇ ਕੋਲ ਸੀ। ਉਹਦੇ ਨਾਲ ਕਿਉਂਕਿ ਮੈਡੀਕਲੀ ਜਿਹੜਾ ਜੀ ਉਹ ਪ੍ਰੂਵ ਹੋ ਜਾਣਾ, ਉਹ ਸਭ ਤੋਂ ਵੱਡਾ ਸਬੂਤ ਜਿਹੜਾ ਜੀ ਇਹਦੇ ਖਿਲਾਫ ਆ ਜਾਣਾ ਹੈ। ਸੋ ਮੇਰਾ ਖਿਆਲ ਇਸ ਕੁੜਕੀ ਦੇ ਵਿੱਚੋਂ ਨਿਕਲ ਸਕਣਾ ਬਹੁਤ ਔਖਾ ਹੋਊਗਾ ਜੀ ਸੁੱਚਾ ਸਿੰਘ ਲੰਗਾਹ ਦਾ। ਇਹ ਤੁਹਾਡੀ ਗੱਲ ਠੀਕ ਹੈ ਕਿ ਲਾਈਟ ਡਿਟੈਕਟਰ ਟੈਸਟ ਜਿਹੜੀਆਂ ਦੋਨਾਂ ਧਿਰਾਂ ਦੇ ਜਿਹੜੇ ਉਹ ਕਰਾਏ ਜਾਣ, ਪਰ ਕਾਨੂੰਨ ਆ ਜੀ, ਕਾਨੂੰਨ ਦੇ ਵਿੱਚ ਇਹਦੀ ਪ੍ਰੋਵੀਜ਼ਨ ਹੈ ਨੀ ਗੀ ਅਸਲ ਦੇ ਵਿੱਚ। ਜਿਹੜਾ ਜਿਹੋ ਜਿਹਾ ਇਹ ਕਾਨੂੰਨ ਹੈ, ਜਿਹੜੀ ਧਾਰਾ ਇਹਦੇ ਉੱਤੇ ਲੱਗੀ ਹੈ ਜੀ। ਤੇ ਸਾਡੇ ਲਾਸਟ ਕਾਲਰ ਨੇ ਜੀ ਬਲਜਿੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਭਾਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਕਿ ਪੰਜਾਬ ਦੇ ਟੋਟਲ ਕਰਜ਼ਾ ਕਿੰਨਾ ਹੈ, ਤੇ ਬਾਕੀ ਚਾਹੁਣ ਤਿੰਨੇ ਪਾਰਟੀਆਂ ਰਲ ਕੇ ਕੇਂਦਰ ਸਰਕਾਰ ਨੂੰ ਕਹਿ ਨਹੀਂ ਸਕਦੀਆਂ ਕਿ ਵੀ ਇਹ ਕਰਜ਼ਾ ਜਿਹੜਾ ਇੰਨਾ ਹੋਇਆ ਹੈ, ਇਹਦੇ ਤੇ ਕੋਈ ਵਿਚਾਰ ਕਰੋ ਜਾਂ ਇਹਨੂੰ ਮਾਫ ਕਰੋ, ਜਾਂ ਕੁਝ ਹੋ ਨਹੀਂ ਸਕਦਾ? ਥੈਂਕ ਯੂ ਜੀ। ਕਹਿ ਰਹੀਆਂ ਨੇ ਜੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਕਿੰਨੀ ਵਾਰੀ ਗਏ, ਹੁਣ ਕੱਲ ਵੀ ਜੇਤਲੀ ਸਾਹਿਬ ਦੇ ਕੋਲੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ। ਸਵਾਲ ਜਿਹੜਾ ਨਾ ਜੀ ਪੰਜਾਬ ਵਾਲੇ ਮਾਮਲੇ ਦੇ ਵਿੱਚ ਜਿੱਥੇ ਟੈਕਨੀਕਲੀ ਆ ਕੇ ਕੰਮ ਅੜ ਗਿਆ, ਉਹ ਇਹ ਹੋਇਆ ਕਿ ਜਿਹੜੀਆਂ ਆਉਂਦੇ ਨੇ ਪੈਸੇ ਆਉਂਦੇ ਸੈਂਟਰ ਦੇ ਜਿਹੜੀਆਂ ਵੱਖ-ਵੱਖ ਜਿਹੜੇ ਪ੍ਰੋਗਰਾਮ ਨੇ, ਪਾਲਿਸੀ ਨੇ, ਉਹਨਾਂ ਦੇ ਤਹਿਤ ਪੈਸੇ ਆਉਂਦੇ ਆ, ਉਹ ਉਹਦੇ ਉੱਤੇ ਹੀ ਲਾਏ ਜਾਂਦੇ ਆ। ਪਿਛਲੀ ਸਰਕਾਰ ਨੇ ਕੀ ਕੀਤਾ 10 ਸਾਲਾਂ ਦੇ ਦੌਰਾਨ, ਇੱਧਰੋਂ ਫੜੇ ਇੱਧਰ ਠੋਕਤੇ, ਇੱਧਰ ਸੰਗਤ ਦਰਸ਼ਨ ਹੋ ਗਿਆ ਜੀ, ਉਹ ਹੋ ਗਿਆ ਜੀ, ਆਹ ਹੋ ਗਿਆ। ਜਦੋਂ ਕੇਂਦਰ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਆਈ ਆ, ਇਹ ਜੇਤਲੀ ਸਾਹਿਬ ਜਿਹੜੇ ਬਣੇ ਨੇ ਜਿਹੜੇ ਫਾਈਨੈਂਸ ਮਿਨਿਸਟਰ, ਤੇ ਉਹਨਾਂ ਨੂੰ ਜਿਹੜਾ ਗੁੱਸਾ ਨਾ ਉਹ ਅੰਮ੍ਰਿਤਸਰ ਤੋਂ ਹਾਰਨ ਦਾ ਜਿਹੜਾ ਬਹੁਤ ਵੱਡਾ ਸੀਗਾ। ਜਦੋਂ ਅਕਾਲੀ ਦਲ ਵਾਲੇ ਉਹਨਾਂ ਕੋਲੇ ਜਾਂਦੇ ਰਹੇ ਆ ਤਾਂ ਉਹ ਇਹ ਕਹਿੰਦੇ ਰਹੇ ਆ ਕਿ ਠੀਕ ਹੈ ਤੁਸੀਂ ਪੈਸੇ ਲੈ ਜਾਓ, ਕਰਜ਼ਾ ਵੀ ਤੁਹਾਡਾ ਮਾਫ਼ ਕਰ ਦਿੰਦੇ ਆ, ਸਾਨੂੰ ਪਿਛਲਾ ਜਿਹੜਾ ਹਿਸਾਬ ਕਿਤਾਬ ਦੱਸ ਦਿਓ ਸਾਰਾ ਕੀ ਆ, ਤੁਸੀਂ ਕਿੱਥੇ ਕਿੱਥੇ ਜਿਹੜੇ ਜੀ ਲਾਏ ਆ। ਹੁਣ ਉਹਦਾ ਜਵਾਬ ਹੈ ਨੀਗਾ। ਪਿਛਲੀ ਸਰਕਾਰ ਕਰ ਗਈ, ਉਹ ਭੁਗਤਣਾ ਹੁਣ ਵਾਲੀ ਨੂੰ ਵੀ ਜਿਹੜਾ ਜੀ ਉਹ ਪੈ ਰਿਹਾ। 31,000 ਕਰੋੜ ਰੁਪਈਏ ਦਾ ਜਿਹੜੀ ਫਸਲ ਸੀਗੀ ਉਹ ਗਾਇਬ ਕਰ ਦਿੱਤੀ ਗਈ। ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਉਹ ਮਾਮਲਾ ਕੀ ਸੀਗਾ। ਉਹ ਕਾਗਜ਼ਾਂ ਦੇ ਵਿੱਚ ਫਸਲ ਖਰੀਦੀ ਗਈ, ਕਾਗਜ਼ਾਂ ਦੇ ਵਿੱਚ ਢੋ ਦਿੱਤੀ ਗਈ, ਨਾ ਉਹ ਖਰੀਦੀ ਸੀ ਨਾ ਉਹ ਢੋਈ ਸੀ। 31,000 ਕਰੋੜ ਰੁਪਈਆ ਗਾਇਬ ਹੋ ਗਿਆ। ਜਦੋਂ ਉਹ ਮਾਮਲਾ ਸਾਹਮਣੇ ਆਇਆ ਤਾਂ ਇਹਨਾਂ ਨੇ, ਪਿਛਲੀ ਸਰਕਾਰ ਵਾਲਿਆਂ ਨੇ ਇਹ ਕਿਹਾ ਚਲੋ ਜੀ ਇਹਦਾ ਹੱਲ ਇਹ ਕਰੋ ਕਿ ਜਿਹੜਾ ਪੰਜਾਬ ਦੇ ਸਿਰ ਚੜਿਆ ਹੋਇਆ ਕਰਜ਼ਾ ਪਹਿਲਾਂ ਹੀ, ਇਹਨੂੰ ਉਹਦੇ ਵਿੱਚ ਜੋੜ ਦਿਓ। ਸਰਕਾਰ ਨੇ ਜੋੜ ਦਿੱਤਾ ਜੀ, ਉਹ 31,000 ਕਰੋੜ ਰੁਪਈਆ ਚੜ ਗਿਆ। 31,000 ਕਰੋੜ ਰੁਪਈਏ ਦਾ ਸਾਰਾ ਵਿਆਜ ਜਦੋਂ ਤੋਂ ਗਾਇਬ ਹੋਇਆ ਸੀਗਾ ਉਹ ਪੰਜਾਬ ਨੂੰ ਜਿਹੜਾ ਜੀ ਉਹ ਪੈਣਾ ਸ਼ੁਰੂ ਹੋ ਗਿਆ। ਹੁਣ ਜਦੋਂ ਪਿਛਲਾ ਹਿਸਾਬ ਕਿਤਾਬ ਜਿਹੜਾ ਜੀ ਉਹ ਦਿੱਤਾ ਨਹੀਂ ਜਾ ਰਿਹਾ ਕਿ ਉਹ ਪੈਸੇ ਕਿੱਥੇ ਜਿਹੜਾ ਜੀ ਉਹ ਗਾਇਬ ਕੀਤੇ ਨੇ, ਅੱਗੋਂ ਜਿਹੜੇ ਆ ਜੀ ਉਹ ਮਿਲ ਨਹੀਂ ਰਹੇ। ਇੱਕੋ ਤਰੀਕੇ ਨਾਲ ਹੋ ਸਕਦਾ ਕਿ ਕੇਂਦਰ ਦੀ ਸਰਕਾਰ ਮਿਹਰਬਾਨ ਹੋ ਜਾਏ ਪੰਜਾਬ ਦੇ ਉੱਤੇ ਤੇ ਇਹ ਆਖੇ ਕਿ ਲਓ ਮੈਂ ਤੁਹਾਨੂੰ ਜਿਹੜਾ ਜੀ ਇੱਕ ਪੈਕੇਜ ਵਿਸ਼ੇਸ਼ ਜਿਹੜਾ ਜੀ ਉਹ ਦਿੰਦੇ ਆ, ਤੇ ਇਸ ਕਰਕੇ ਇਹਦੇ ਨਾਲ ਤੁਸੀਂ ਜਿਹੜਾ ਜੀ ਉਹ ਕਰਜ਼ਾ ਲਾ ਲਓ। 13 ਸੀਟਾਂ ਨੇ ਲੋਕ ਸਭਾ ਦੀਆਂ ਜੀ ਪੰਜਾਬ ਦੇ ਵਿੱਚੋਂ, ਜਿੱਥੋਂ ਉੱਤਰ ਪ੍ਰਦੇਸ਼ ਦੇ ਵਿੱਚੋਂ ਤੇ ਬਿਹਾਰ ਦੇ ਵਿੱਚੋਂ ਸਰਕਾਰਾਂ ਬਣ ਕੇ ਆਉਂਦੀਆਂ ਨੇ, ਕੇਂਦਰ ਦੇ ਵਿੱਚ ਜਿਹੜੀ ਸਰਕਾਰ ਬਣਾਉਂਦੀਆਂ ਨੇ, ਉਹ ਸੈਂਟਰ 'ਚ ਬੈਠੀਆਂ ਪਾਰਟੀਆਂ ਉਹਨਾਂ ਸੂਬਿਆਂ ਦਾ ਸੋਚਣਗੀਆਂ ਜੀ। 13 ਸੀਟਾਂ ਵਾਲੇ ਸੂਬੇ ਦਾ ਉਹ ਕਿਉਂ ਸੋਚਣਗੀਆਂ? ਪੰਜਾਬ ਦੇ ਨਾਲ ਧੱਕਾ ਹੁੰਦਾ ਜਿਹੜਾ ਜੀ ਉਹ ਆਇਆ ਪਿਛਲੇ ਸਮੇਂ ਦੇ ਦੌਰਾਨ, ਉਹਦੇ ਹਾਲਾਤ ਬਣੇ ਹੋਏ ਆ। ਲੱਗਦਾ ਨੀਗਾ ਕਿ ਇਹ ਧੱਕਾ ਜਿਹੜਾ ਜੀ ਇਹ ਘੱਟ ਹੋ ਸਕਦਾ ਆਉਣ ਵਾਲੇ ਸਮੇਂ ਦੇ ਦੌਰਾਨ। ਪੰਜਾਬ ਦੇ ਵਾਸਤੇ ਤਾਂ ਜਿਹੜਾ ਜੀ ਇਹੀ ਕਿਹਾ ਜਾ ਸਕਦਾ ਕਿ ਕੋਈ ਕ੍ਰਿਸ਼ਮਾ ਜਿਹੜਾ ਉਹ ਹੋਵੇ ਤੇ ਇਹਦਾ ਬਚਾਓ ਹੋ ਸਕਦਾ। ਅਦਰਵਾਈਜ਼ ਜਿਹੜਾ ਜੀ ਉਹ ਚਾਂਸਸ ਕਰਜ਼ੇ ਤੋਂ ਬਚਣ ਦੇ ਬਹੁਤ ਥੋੜੇ ਜਿਹੜਾ ਜੀ ਉਹ ਰਹਿ ਗਏ। ਜਿੰਨਾ ਵਿਆਜ ਇਹਦਾ ਪੈ ਰਿਹਾ, ਇਹ ਡੇ ਬਾਈ ਡੇ ਕਰਜ਼ੇ ਦਾ ਜਿਹੜਾ ਭੂਤ ਆ ਜੀ ਹੋਰ ਵੱਡਾ ਹੁੰਦਾ ਜਾਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।